ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਅਤੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੂਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਬਹੁਤ ਸਾਰੀਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ, ਉਹਨਾਂ ਤੇ ਚਾਨਣਾ ਪਾਉਂਦੇ ਨੇ ਪੂਨੀਆ ਜੀ। ਸੋ ਕਰਦੇ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਤੇ ਫਿਰ ਇੱਕ-ਇੱਕ ਕਰਕੇ ਸਾਰੀਆਂ ਖਬਰਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਸਭ ਤੋਂ ਪਹਿਲੀ ਖਬਰ ਜੇਕਰ ਆਪਾਂ ਲਈਏ ਤਾਂ ਇੱਕ ਜੱਜ ਸਾਹਿਬ ਦੇ ਘਰੋਂ ਅੱਗ ਲੱਗਣ ਤੋਂ ਬਾਅਦ ਨੋਟਾਂ ਦੀਆਂ ਬੋਰੀਆਂ ਨਜ਼ਰ ਆਉਂਦੀਆਂ ਨੇ। ਸੋ ਵੀਡੀਓ ਵੀ ਕੱਲ ਤੁਸੀਂ ਜ਼ਿਕਰ ਕੀਤਾ ਸੀ 65 ਸੈਕਿੰਡ ਦੀ ਸਾਹਮਣੇ ਆਈ ਹੈ ਤੇ ਅੱਜ ਉਹਨਾਂ ਨੂੰ ਵਾਪਸ ਜਿਸ ਕੋਰਟ ਦੇ ਵੱਲ ਭੇਜਿਆ ਗਿਆ ਸੀ ਜਿੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ, ਉੱਥੇ ਬਾਰ ਐਸੋਸੀਏਸ਼ਨ ਨੇ ਹੀ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹ ਕੀ ਹੈ ਜੀ ਪੂਰਾ ਮਾਜਰਾ? ਹੁਣ ਕਿੱਧਰ ਨੂੰ ਗੱਲ ਜਾਂਦੀ ਲੱਗਦੀ? ਦੇਖੋ, ਇਹ ਕੋਈ ਲੋਅਰ ਕੋਰਟ ਦੇ ਜੱਜ ਨਹੀਂ ਸੀ, ਇਹ ਦਿੱਲੀ ਹਾਈ ਕੋਰਟ ਦੇ ਜੱਜ ਸੀਗੇ ਜਸਟਿਸ ਯਸ਼ਵੰਤ ਵਰਮਾ। ਉਹਨਾਂ ਦਾ ਜਿਹੜਾ ਘਰ ਸੀਗਾ ਉਹ ਲੁਟੀਅਨ ਦਿੱਲੀ ਦੇ ਵਿੱਚ ਪੈਂਦਾ ਗਾ, ਤੁਗਲਕ ਲੇਨ ਤੇ। ਤੁਗਲਕ ਲੇਨ ਦੇ ਵਿੱਚ ਉਹਨਾਂ ਦੇ ਘਰ 'ਚ ਆਪਾਂ ਨੂੰ ਪਤਾ ਹੈ ਕਿ ਤਕਰੀਬਨ ਹੁਣ ਤਾਂ 10 ਦਿਨ ਹੋ ਗਏ ਇੱਕ ਵੀਡੀਓ ਉੱਥੋਂ ਆਇਆ ਸੀਗਾ। ਫਾਇਰ ਬ੍ਰਿਗੇਡ ਵਾਲੇ ਅੱਗ ਬੁਝਾਉਣ ਵਾਸਤੇ ਗਏ ਸੀਗੇ ਤੇ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਸਵਾਲ ਉੱਠੇ ਸੀਗੇ। ਸੁਪਰੀਮ ਕੋਰਟ ਨੇ ਆਪ ਵੀ ਉਹ ਵੀਡੀਓ ਜਾਰੀ ਕੀਤਾ ਤੇ ਸੁਪਰੀਮ ਕੋਰਟ ਨੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਹੈਗੇ ਆ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ। ਤਿੰਨ ਜਿਹੜੇ ਜੱਜ ਹੈਗੇ ਉਹਨਾਂ ਦੀ, ਉਹਦੇ 'ਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਵੀ ਸ਼ਾਮਿਲ ਨੇ, ਹਿਮਾਚਲ ਪ੍ਰਦੇਸ਼ ਦੇ ਚੀਫ ਜਸਟਿਸ ਸ਼ਾਮਿਲ ਨੇ ਤੇ ਕਰਨਾਟਕ ਹਾਈ ਕੋਰਟ ਦੇ ਚੀਫ ਜਸਟਿਸ ਸ਼ਾਮਿਲ ਨੇ। ਤੇ ਇਹ 3 ਜਾਣਿਆਂ ਦੀ ਅੱਜ ਕਮੇਟੀ ਉਹਨਾਂ ਦੇ ਰੈਜ਼ੀਡੈਂਸ ਤੇ ਵੀ ਪਹੁੰਚੀ ਹੈਗੀ ਆ ਤੇ 45 ਮਿੰਟ ਤੱਕ ਉਹ ਜਿਹੜੀ ਕਮੇਟੀ ਹੈ ਤਿੰਨੇ ਜੱਜਾਂ ਦੀ ਉੱਥੇ ਰਹੀ ਤੇ ਉਹਨੇ ਜਾਂਚ ਵਗੈਰਾ ਸਾਰੀ ਕੀਤੀ ਹੈ। ਤੇ ਕਮੇਟੀ ਸਾਹਮਣੇ ਇੱਕ ਗੱਲ ਹੋਰ ਨਿਕਲ ਕੇ ਆ ਰਹੀ ਹੈ ਕਿ ਜਿਹੜਾ ਯਸ਼ਵੰਤ ਵਰਮਾ ਹੈ ਉਹਨੇ ਕਿਹਾ ਹੈਗਾ ਕਿ ਉੱਥੇ ਕੋਈ ਨੋਟਾਂ ਦੇ ਬੰਡਲ ਵਗੈਰਾ ਨਹੀਂ ਸੀ ਤੇ ਉਹ ਜੋ ਕੋਈ ਵੀਡੀਓ ਹੈਗਾ ਉਹਦੇ ਨਾਲ ਉਹਨਾਂ ਦਾ ਕੋਈ ਰਿਲੇਸ਼ਨ ਨਹੀਂ ਹੈਗਾ। ਇਹ ਜਿਹੜੇ ਪੈਸੇ ਦਿਖਾਏ ਜਾ ਰਹੇ ਨੇ ਜਲਦੇ ਹੋਏ ਉਹ ਵੀ ਉਹਦੇ ਨਹੀਂ ਹੈਗੇ ਆ। ਇਹ ਸਟੇਟਮੈਂਟ ਦਿੱਤੀ ਹੈ। ਬਾਕੀ ਹੁਣ ਦੇਖੋ ਕਿ ਕਿਤੇ ਨਾ ਕਿਤੇ ਜਦੋਂ ਇਹ ਸਾਰਾ ਮਾਮਲਾ ਹੋਣਾਗਾ, ਕਮੇਟੀ ਜਦੋਂ ਰਿਪੋਰਟ ਸੌਂਪੇਗੀ ਤਾਂ ਉਹਦੇ 'ਚ ਕੀ ਨਿਕਲ ਕੇ ਸਾਹਮਣੇ ਆਉਂਦਾ ਕਿ ਯਸ਼ਵੰਤ ਵਰਮਾ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਊਗੀ, ਕੀ ਕੀਤਾ ਜਾਊਗਾ ਉਹ ਤਾਂ ਅੱਗੇ ਹੀ ਪਤਾ ਲੱਗੂਗਾ। ਪਰ ਉਹਨਾਂ ਨੂੰ ਦਿੱਲੀ ਤੋਂ ਇਲਾਹਾਬਾਦ ਭੇਜ ਦਿੱਤਾ ਗਿਆ ਸੀਗਾ। CGI ਨੇ ਉਹਨਾਂ ਦਾ ਟ੍ਰਾਂਸਫਰ ਕਰਤਾ ਸੀਗਾ। ਉਸ ਟ੍ਰਾਂਸਫਰ ਦੇ ਵਿਰੋਧ 'ਚ ਜਿਹੜੇ ਇਲਾਹਾਬਾਦ ਹਾਈ ਕੋਰਟ ਦੇ ਵਕੀਲ ਹੈਗੇ ਆ ਉਹਨਾਂ ਨੇ ਧਰਨੇ ਮੁਜ਼ਾਹਰਾ ਕੀਤਾ ਹੈਗਾ। ਉਹਨਾਂ ਨੇ ਜਸਟਿਸ ਵਰਮਾ ਗੋ ਬੈਕ ਦੇ ਨਾਰੇ ਲਾਏ ਨੇ ਤੇ ਉਹਨਾਂ ਨੇ ਕਿਹਾ ਕਿ ਹਾਈ ਕੋਰਟ 'ਚ ਏਦਾਂ ਦੇ ਜੱਜ ਨੂੰ ਨਹੀਂ ਬਿਠਾਇਆ ਜਾ ਸਕਦਾ ਜਿਹਦੇ ਘਰੇ ਏਡੇ ਵੱਡੇ ਨੋਟਾਂ ਦੇ ਬੰਡਲ ਮਿਲੇ ਹੋਣ। ਉਹ ਤਾਂ ਹਰੇਕ ਕਿਤੇ ਨਾ ਕਿਤੇ ਕਾਰਵਾਈ 'ਚ ਜੇ ਸੁਣਵਾਈ ਕਰੂਗਾ ਤੇ ਉਹ ਤਾਂ ਫਿਰ ਪੈਸੇ ਹੀ ਲਊਗਾ। ਤੇ ਉਹਨਾਂ ਨੇ ਮਤਲਬ ਪੂਰਾ ਇੱਕ ਹਿਸਾਬ ਨਾਲ ਇਹਦੀ ਖਿਲਾਫਤ ਹੋ ਰਹੀ ਹੈ ਵਰਮਾ ਦੀ। ਬਾਰ ਐਸੋਸੀਏਸ਼ਨ ਦੇ ਉੱਥੇ ਜਿਹੜੇ ਪ੍ਰਧਾਨ ਵਗੈਰਾ ਨੇ ਜਾਂ ਫਿਰ ਜਨਰਲ ਸਕੱਤਰ ਨੇ ਉਹ ਵੀ ਇਹਨਾਂ ਧਰਨਾ ਮੁਜ਼ਾਹਰਿਆਂ ਨੂੰ ਲੀਡ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਜਸਟਿਸ ਵਰਮਾ ਨੂੰ ਨਹੀਂ ਇੱਥੇ ਆਣ ਦਿੱਤਾ ਜਾਊਗਾ ਜੀ। ਇਹ ਮੋਟੀ ਖਬਰ ਹੈ ਜੀ। ਸੋ ਇਹੋ ਹੀ ਗੱਲ ਹੈ ਜਿਸ ਤਰੀਕੇ ਨਾਲ ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ ਕਿ ਇਹਨਾਂ ਨੂੰ ਸਭ ਤੋਂ ਜ਼ਿਆਦਾ ਸੁਰੱਖਿਆ ਹੁੰਦੀ ਹੈ। ਜੋ ਇਹਨਾਂ ਦੇ ਇੱਕ ਤਰੀਕੇ ਦਾ ਘੇਰਾ ਬਹੁਤ ਮਜ਼ਬੂਤ ਹੁੰਦਾ ਹੈ, ਇਹਨਾਂ ਨੂੰ ਆਸਾਨੀ ਨਾਲ ਉਤਾਰਿਆ ਨਹੀਂ ਜਾ ਸਕਦਾ। ਜੇ ਉਤਾਰਨਾ ਵੀ ਹੈ ਤਾਂ ਦੋਵੇਂ ਸਦਨਾਂ ਦੇ ਵਿੱਚ, ਹੇਠਲੇ ਤੇ ਉੱਤਰਲੇ ਸਦਨ ਦੇ ਵਿੱਚ ਇਹ ਗੱਲ ਜਾਊਗੀ। ਉੱਥੋਂ ਜੇਕਰ ਮੈਜੋਰਟੀ ਨਾਲ ਪਾਸ ਹੁੰਦਾ ਹੈ ਤਾਂ ਫਿਰ ਹੀ ਇੰਪੀਚਮੈਂਟ ਹੋ ਸਕਦੀ ਹੈ। ਬਹੁਤ ਗੰਭੀਰ ਕਿਸਮ ਦੀ ਉਹ ਗੱਲਬਾਤ ਹੁੰਦੀ ਹੈ। ਅੱਜ ਤੱਕ ਇੱਕ ਵੀ ਕੇਸ ਨਹੀਂ ਹੈ ਜਿਸ ਦੇ ਵਿੱਚ ਇਹੋ ਜਿਹੀ ਇੰਪੀਚਮੈਂਟ ਹੋਈ ਹੋਵੇ, ਪਰ ਜਦੋਂ ਇਹੋ ਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਸਵਾਲ ਤਾਂ ਬਹੁਤ ਵੱਡੇ ਖੜੇ ਹੁੰਦੇ ਨੇ। ਸੋ ਅੱਗੇ ਚਲੀਏ ਜੀ। ਪੈਰੋਡੀ ਦਾ ਜਿਹੜਾ ਮਾਮਲਾ ਬਹੁਤ ਚਰਚਾ ਦਾ ਵਿਸ਼ਾ ਲਗਾਤਾਰ ਬਣਦਾ ਜਾ ਰਿਹਾ। ਹਾਲਾਂਕਿ ਮੈਂ ਵੇਖਿਆ ਕਿ ਉਹਨਾਂ ਨੇ ਜਿਹੜੇ ਕੁਨਾਲ ਕਾਮਰਾ ਨੇ ਉਹਨਾਂ ਨੇ ਇਸ ਤੇ ਜਿਹੜਾ ਆਪਣਾ ਸਪਸ਼ਟੀਕਰਨ ਵੀ ਰੱਖਿਆ ਟਵਿੱਟਰ ਦੇ ਉੱਪਰ, ਉਹਨਾਂ ਨੇ ਸਾਂਝੀਆਂ ਕੀਤੀਆਂ ਸੀ ਕੁਝ ਪੋਸਟਾਂ ਤੇ ਉਸ ਤੋਂ ਬਾਅਦ ਹੁਣ ਪੁਲਿਸ ਉਹਨਾਂ ਦੇ ਘਰ ਗਈ ਹੈ ਇਸ ਪੈਰੋਡੀ ਦੇ ਮਾਮਲੇ ਦੇ ਵਿੱਚ ਤੇ ਬਿਆਨ ਏਕਨਾਥ ਸ਼ਿੰਦੇ ਦਾ ਵੀ ਸਾਹਮਣੇ ਆਇਆ। ਇਸ ਸਾਰੇ ਤੇ ਜਰਾ ਪਾਇਓ ਚਾਨਣਾ। ਹਾਂਜੀ, ਜਿਹੜਾ ਕਾਮੇਡੀਅਨ ਹੈ ਕੁਨਾਲ ਕਾਮਰਾ ਉਹਨੇ ਜਿਹੜਾ ਪੈਰੋਡੀ ਕੀਤਾ ਸੀ ਉਸ ਤੋਂ ਬਾਅਦ ਲਗਾਤਾਰ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ ਤੇ ਮਹਾਰਾਸ਼ਟਰ ਗਵਰਨਮੈਂਟ ਵੱਲੋਂ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ। BJP ਗਵਰਨਮੈਂਟ ਉਹਦਾ ਪੂਰਾ ਸਾਥ ਦੇ ਰਹੀ ਹੈ, ਕੇਂਦਰ ਦੀ ਸਰਕਾਰ। ਤੇ ਉੱਥੇ ਜਿਹੜੇ ਮੁੱਖ ਮੰਤਰੀ ਨੇ ਦੇਵੇਂਦਰ ਫਡਨਵੀਸ, ਚਾਹੇ ਡਿਪਟੀ ਚੀਫ ਮਿਨਿਸਟਰ ਹੋਣ ਏਕਨਾਥ ਸ਼ਿੰਦੇ, ਉਹ ਵੀ ਉਹਦੇ ਖਿਲਾਫ ਉਤਰੇ ਹੋਏ ਨੇ। ਤੇ ਕਿਤੇ ਨਾ ਕਿਤੇ ਅੱਜ ਉਹਦੇ ਘਰੇ ਨੋਟਿਸ ਵੀ ਭੇਜਿਆ ਗਿਆ ਹੈਗਾ, ਸੰਮਨ ਭੇਜਿਆ ਗਿਆ ਸੀਗਾ ਤੇ ਮੁੰਬਈ ਪੁਲਿਸ ਕਹਿ ਰਹੀ ਹੈ ਕਿ ਉਹਦੇ
WhatsApp ਤੇ ਵੀ ਉਹਨਾਂ ਨੇ ਸੰਮਨ ਭੇਜ ਦਿੱਤਾ ਹੈ ਤੇ ਉਹਨੂੰ ਅੱਜ ਖਾਰ ਪੁਲਿਸ ਸਟੇਸ਼ਨ 'ਚ ਬੁਲਾਇਆ ਸੀ ਫਿਜ਼ੀਕਲੀ ਪੁੱਛਗਿੱਛ ਵਾਸਤੇ, ਪਰ ਉੱਥੇ ਕੁਨਾਲ ਕਾਮਰਾ ਨਹੀਂ ਪਹੁੰਚਿਆ। ਕੱਲ ਜਿਵੇਂ ਮੈਂ ਦੱਸਿਆ ਸੀਗਾ ਕਿ ਕੁਨਾਲ ਕਾਮਰਾ ਨੂੰ ਇੱਕ ਸ਼ਿਵ ਸੈਨਾ ਦੇ ਕਾਰਜਕਰਤਾ ਨੇ ਫੋਨ ਕਰਕੇ ਪੁੱਛਿਆ ਸੀ ਤੂੰ ਕਿੱਥੇ, ਤੈਨੂੰ ਵੀ ਅਸੀਂ ਤੋੜਾਂਗੇ, ਤੇ ਉਹਨਾਂ ਕਿਹਾ ਸੀ ਮੈਂ ਤਾਂ ਤਮਿਲਨਾਡੂ ਹਾਂ। ਤਾਂ ਮੈਨੂੰ ਲੱਗਦਾ ਕਿ ਤਮਿਲਨਾਡੂ ਬੈਠਾ ਹੋਇਆ ਕੁਨਾਲ ਕਾਮਰਾ, ਤੇ ਬੰਬੇ ਪੁਲਿਸ ਜਿਹੜੀ ਪੁੱਛਗਿੱਛ ਵਾਸਤੇ ਬੁਲਾ ਰਹੀ ਉੱਥੇ ਤਾਂ ਉਹ ਨਹੀਂ ਪਹੁੰਚੂਗਾ। ਬਾਕੀ ਏਕਨਾਥ ਸ਼ਿੰਦੇ ਹੋਣਾ ਨੇ ਇਹਦੇ ਤੇ ਅੱਜ ਬਿਆਨ ਵੀ ਦਿੱਤਾ। ਉਹਨੇ ਕਿਹਾਗਾ ਕਿ ਜੇ ਮਜ਼ਾਕ ਕਰਨ ਦੀ, ਹਾਸੇ ਵਿਅੰਗ ਦੀ ਜਿਹੜਾ ਸਟਾਇਰ ਹੁੰਦਾ ਉਹਦੀ ਇੱਕ ਮਰਿਆਦਾ ਹੁੰਦੀ ਹੈ, ਪਰ ਇਹ ਸਾਰੀਆਂ ਮਰਿਆਦਾ ਇਹਨੇ ਲੰਘੀਆਂ ਹੈਗੀਆਂ ਤੇ ਕੁਨਾਲ ਕਾਮਰਾ ਨੇ ਜੋ ਕੁਝ ਵੀ ਕੀਤਾ ਉਹ ਸੁਪਾਰੀ ਲੈ ਕੇ ਕੀਤਾ ਹੈ ਤੇ ਇਹਨਾਂ ਦੇ ਜਿਹੜੇ ਕਟਾਕਸ਼ ਸ਼ਿਸ਼ਟਾਚਾਰ ਨਹੀਂ ਹੈ, ਇਸੇ ਕਰਕੇ ਐਕਸ਼ਨ ਲਿਆ ਜਾ ਰਿਹਾ ਹੈਗਾ। ਜੇ ਉਹਨਾਂ ਨੇ ਕੋਆਪਰੇਟ ਨਹੀਂ ਕੀਤਾ ਫਿਰ ਐਕਸ਼ਨ ਦਾ ਰਿਐਕਸ਼ਨ ਵੀ ਹੋਊਗਾ। ਇਹ ਗੱਲ ਏਕਨਾਥ ਸ਼ਿੰਦੇ ਨੇ ਕਹੀ ਹੈ। ਏਕਨਾਥ ਸ਼ਿੰਦੇ ਦੇ ਬਹੁਤ ਦਿਲ ਤੇ ਜਾ ਕੇ ਲੱਗੀ ਹੈ ਜਿਹੜੀ ਕੁਨਾਲ ਕਾਮਰਾ ਨੇ ਕਹੀ ਹੈ। ਉਦਾਂ ਉਹ ਪੂਰਾ ਘੰਟੇ ਭਰ ਦਾ ਜਿਹੜਾ ਪੈਰੋਡੀ ਪੂਰਾ ਉਹਦਾ ਸ਼ੋਅ ਹੈ ਉਹ 5 ਮਿਲੀਅਨ ਦੇ ਨੇੜੇ ਤੇੜੇ ਪਹੁੰਚ ਗਿਆਗਾ। ਆਉਣ ਵਾਲੇ ਦਿਨਾਂ 'ਚ ਉਹ 10-20 ਮਿਲੀਅਨ ਹੋ ਜੇ, ਕੋਈ ਤੁਸੀਂ ਹੈਰਾਨ ਨਾ ਹੋਇਓ। ਉਹਨੇ ਇੱਕ ਕਾਮੇਡੀਅਨ ਨੇ ਬਹੁਤ ਤਗੜਾ ਆਪਾਂ ਕਹੀਏ ਕਿ ਬਹੁਤ ਤਗੜੀ ਸੱਟ ਮਾਰੀ ਹੈ। ਕੁਨਾਲ ਕਾਮਰਾ ਦਾ ਦੇਖੋ ਕੰਟਰੋਵਰਸੀਆਂ ਪਹਿਲਾਂ ਵੀ ਰਹੀਆਂ ਨੇ, ਇਹ ਨਹੀਂ ਕਿ ਕੁਨਾਲ ਕਾਮਰਾ ਇਸੇ ਵਾਰ ਬੀਜੇਪੀ ਅਤੇ ਏਕਨਾਥ ਸ਼ਿੰਦੇ ਹੋਣਾ ਦੇ ਨਿਸ਼ਾਨੇ ਤੇ ਹੈਗਾ। ਪਹਿਲਾਂ ਵੀ ਜਦੋਂ ਚੀਫ ਜਸਟਿਸ ਆਫ ਇੰਡੀਆ ਵਾਲਾ ਪੂਰਾ ਇਸ਼ੂ ਚੱਲਿਆ ਸੀ ਉਦੋਂ ਵੀ CGI ਨੂੰ ਮਿਡਲ ਫਿੰਗਰ ਦਿਖਾਤੀ ਸੀ ਇਹਨੇ। ਏਅਰ ਇੰਡੀਆ ਦੇ ਵਿੱਚ ਵੀ ਇਹਨੂੰ ਬੈਨ ਕਰ ਦਿੱਤਾ ਗਿਆ ਸੀ ਕਿਉਂਕਿ ਇਹਨੇ ਅਰਨਬ ਗੋਸਵਾਮੀ ਨੂੰ ਘੇਰਿਆ ਸੀਗਾ। ਇਹਦੇ ਮਕਾਨ ਮਾਲਕ ਨੇ ਵੀ ਇਹਨੂੰ ਕੱਢਤਾ ਸੀਗਾ ਮਕਾਨ ਤੋਂ। ਤਾਂ ਮਤਲਬ ਇਹ ਨਹੀਂ ਹੈ ਕਿ ਇਹ ਹਜੇ ਹੀ ਇਹਦਾ ਨਵਾਂ ਵਿਵਾਦ ਆਇਆ ਹੈਗਾ। ਇਹ ਮੁੰਡਾ ਹਮੇਸ਼ਾ ਹੀ ਪੋਲੀਟੀਕਲ ਸਟਾਇਰ ਕਰਦਾ ਰਿਹਾ ਹੈ, ਜਿਸ ਕਰਕੇ ਇਹਨੇ ਆਪਣੇ ਵਾਸਤੇ ਖਤਰੇ ਮੋਲ ਲਏ ਨੇ ਤੇ ਉਹਨਾਂ ਖਤਰਿਆਂ ਤੋਂ ਡਰਿਆ ਵੀ ਨਹੀਂ। ਜਿਹੜੀ ਇਹਦੀ ਸਟੇਟਮੈਂਟ ਆਈ ਉਹ ਵੀ ਅਸੀਂ ਆਪਣੇ ਗਾਂਵ ਸਵੇਰਾ ਤੇ ਕੈਰੀ ਕੀਤੀ ਸੀ। ਸਾਡੀ ਇਨਫੋਰਮਲ ਗੱਲਬਾਤ ਵੀ ਹੋ ਜਾਂਦੀ ਮੇਰੀ ਤੇ ਕੁਨਾਲ ਕਾਮਰਾ ਦੀ, ਤੇ ਛੋਟੀ ਮੋਟੀ ਗੱਲਬਾਤ ਵੀ ਹੋਈ ਸੀ ਸਾਡੀ। ਤੇ ਉਹੀ ਨਿਕਲ ਕੇ ਆ ਰਿਹਾਗਾ, ਕਹਿੰਦਾ ਮੈਂ ਤਾਂ ਆਪਣੇ ਕੋਈ ਮਾਫੀ ਮੰਗਾਂਗਾ ਨਹੀਂ। ਪਹਿਲਾਂ ਵੀ ਤੈਨੂੰ ਪਤਾ ਹੀ ਹੈ ਕਿ ਉਹਨੇ ਮੈਨੂੰ ਕਿਹਾ ਕਿ ਤੈਨੂੰ ਪਤਾ ਹੀ ਹੈ ਆਪਾਂ ਪਿੱਛੇ ਨਹੀਂ ਹਟਦੇ, ਜੋ ਕੁਛ ਹੈ ਦੇਖੀ ਜਾਊਗੀ। ਤੇ ਮੈਨੂੰ ਲੱਗਦਾ ਕਿ ਪਿੱਛੇ ਨਹੀਂ ਹਟਦਾ ਬੰਦਾ। ਜੀ ਇਹ ਤਾਂ ਹੈ। ਇਸੇ ਦੇ ਨਾਲ ਉਸ ਤੇ ਵੀ ਚਾਨਣਾ ਪਾ ਦਿਓ ਜਿਹੜਾ ਇੱਕ ਮਾਪੇ ਨੂੰ ਲੈ ਕੇ ਬਹੁਤ ਭੱਦੀ ਸ਼ਬਦਾਵਲੀ ਵਰਤੀ ਗਈ ਸੀ ਇਲਾਹਾਬਾਦੀਆ ਦੇ ਵੱਲੋਂ ਸ਼ੋਅ ਦੇ ਵਿੱਚ। ਸਮੇਂ ਰੈਣਾ ਦਾ ਉਹ ਸ਼ੋਅ ਸੀ ਤੇ ਹੁਣ ਸਮੇਂ ਰੈਣਾ ਪੇਸ਼ ਹੋਇਆ ਜੀ ਕਹਿੰਦੇ। ਹਾਂ, ਤੁਸੀਂ ਸਹੀ ਯਾਦ ਕਰਾਇਆ, ਉਹ ਖਬਰ ਵੀ ਸਹੀ ਯਾਦ ਕਰਾਈ। ਦੇਖੋ ਦੋ ਇਹ ਬੰਦੇ ਕਾਮੇਡੀਅਨ ਨੇ ਤੇ ਦੋਵਾਂ 'ਚ ਫਰਕ ਦੇਖੋ ਕਿੰਨਾ ਹੈਗਾ। ਜਿਹੜਾ ਸਮੇਂ ਰਹਿਣਾ ਹੈਗਾ ਉਹ ਸਾਰਾ ਮਾਪਿਆਂ ਤੇ ਜਾਂ ਫਿਰ ਸੈਕਸੁਅਲਿਟੀ ਤੇ ਏਦਾਂ ਦੇ ਜੋਕਸ ਕਰਦਾ ਰਹਿੰਦਾ ਹੈ, ਤੇ ਜਿਹੜਾ ਕੁਨਾਲ ਕਾਮਰਾ ਹੈ ਉਹ ਪੋਲੀਟੀਕਲ ਸਟਾਇਰ ਕਰਦਾ ਹੈ। ਜਿਹੜੇ ਹੁਕਮਰਾਨ ਨੇ ਉਹਨਾਂ ਦੇ ਉੱਤੇ ਚੁਟਕਲੇ ਕਹਿੰਦਾਗਾ। ਇਹ ਵੱਡਾ ਫਰਕ ਹੈ। ਤੇ ਏਡਾ ਭੈੜਾ ਜੋਕ ਸੀਗਾ ਉਹ ਰਣਬੀਰ ਇਲਾਹਾਬਾਦੀਆ ਦਾ, ਤੇ ਸਮੇਂ ਰਹਿਣਾ ਦੇ ਤਾਂ ਜੋਕ ਬਹੁਤ ਭੈੜੇ ਹੁੰਦੇ ਹੀ ਹੈ, ਗੰਦੇ ਹੁੰਦੇ ਹੀ ਹੈ, ਖਰਾਬ ਆਪਾਂ ਕਹਿ ਸਕਦੇ ਹਾਂ ਖਰਾਬ। ਉਹਨਾਂ 'ਚ ਕੋਈ ਕਲਾ ਕੁਛ ਵੀ ਨਹੀਂ ਹੁੰਦਾ। ਤੇ ਉਸ ਕਰਕੇ ਉਹਨਾਂ ਨੂੰ ਪੁਲਿਸ ਨੇ ਸੱਦਿਆ ਸੀਗਾ। ਇਨਵੈਸਟੀਗੇਸ਼ਨ ਜੁਆਇਨ ਕਰਦਿਆਂ ਕੁਨਾਲ ਕਾਮਰਾ ਨੇ ਜਦੋਂ ਸਪੈਸ਼ਲ ਸੈੱਲ ਨੇ ਉਹਨੂੰ ਸੱਦਿਆ ਤੇ ਕਿਹਾ ਕਿ ਮੈਂ ਮਾਫੀ ਮੰਗਦਾਗਾ ਤੇ ਅੱਗੇ ਤੋਂ ਮੈਂ ਧਿਆਨ ਰੱਖਾਂਗਾ ਸ਼ੋਅ 'ਚ ਏਦਾਂ ਦੇ ਜੋਕਸ ਨਹੀਂ ਮੈਂ ਨਹੀਂ ਕਹਾਂਗਾ। ਦੇਖੋ ਇੱਕ ਤਾਂ ਇੰਨੇ ਖਰਾਬ, ਇੰਨੇ ਘਟੀਆ ਕਿਸਮ ਦੇ ਤੁਸੀਂ ਜੋਕ ਮਾਰੋ, ਤੁਹਾਨੂੰ ਪੁਲਿਸ ਦੇ ਸਾਹਮਣੇ ਮਾਫੀ ਇੱਕ ਟੁੱਟੇ ਜਿਹੇ ਕਾਂਸਟੇਬਲਾਂ ਸਾਹਮਣੇ ਤੁਹਾਨੂੰ ਮਾਫੀਆਂ ਮੰਗਣੀਆਂ ਪੈਣ, ਤੇ ਇੱਕ ਤੁਸੀਂ ਜੋਕ ਮਾਰੋ ਇੰਨੇ ਸੋਲਿਡ ਕਿ ਸੂਬੇ ਦਾ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਉਹ ਸਾਰੇ ਅਨਈਜ਼ੀ ਹੋ ਜਾਣ ਤੇ ਉਹ ਕਹਿਣ ਅਸੀਂ ਐਕਸ਼ਨ ਕਰਾਂਗੇ, ਉਹਨਾਂ ਦੇ ਕਾਰਜਕਰਤਾ ਜਾ ਕੇ ਸਟੂਡੀਓ ਵੀ ਭੰਨ ਦੇਣ, ਫਿਰ ਵੀ ਬੰਦਾ ਕਹੇ ਕਿ ਮਾਫੀ ਨਹੀਂ ਮੰਗਦੇ, ਜੋ ਕੁਝ ਕਰਨਾ ਉਹ ਕਰ ਲਓ, ਜੋ ਤੁਹਾਡੇ ਤੋਂ ਹੁੰਦਾ ਉਹ ਕਰ ਲਓ, ਮਾਫੀ ਨਹੀਂ ਮੰਗਦੇ ਅਸੀਂ। ਤੇ ਇਹ ਜਿਹੜੇ ਰਿਐਲਿਟੀ ਦੇ ਨੇੜੇ ਹੋਣ, ਜਿਹੜੇ ਇੱਕ ਪਾਸੇ ਤਾਂ ਉਹ ਤੰਜ਼ ਹੈ ਜਿਹੜੇ ਰਿਐਲਿਟੀ ਦੇ ਨੇੜੇ ਨੇ ਤੇ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਨੇ, ਬਹੁਤ ਸਾਰੀਆਂ ਲੋਕਾਂ ਦੀ ਭਾਵਨਾਵਾਂ ਲੈ ਕੇ ਚੱਲਦੇ ਨੇ। ਦੂਜੇ ਪਾਸੇ ਅਜਿਹੇ ਸ਼ਬਦ ਨੇ ਜਿਹੜੇ ਮੈਨੂੰ ਨਹੀਂ ਲੱਗਦਾ ਕਿਸੇ ਦੀ ਭਾਵਨਾਵਾਂ ਲੈ ਕੇ ਚੱਲਦੇ ਹੋਣਗੇ, ਤੇ ਉੱਪਰੋਂ ਉਹ ਇੰਨੇ ਜ਼ਿਆਦਾ ਭੱਦੇ ਨੇ ਕਿ ਉਹਨਾਂ ਨੂੰ ਪਰਿਵਾਰ 'ਚ ਬਹਿ ਕੇ ਸੁਣਿਆ ਵੀ ਨਹੀਂ ਜਾ ਸਕਦਾ। ਦੋਵਾਂ 'ਚ 360 ਡਿਗਰੀ ਐਂਗਲ ਦਾ ਜੇਕਰ ਮੰਨੀਏ ਤਾਂ ਫਰਕ ਹੈ ਜੀ। ਸੋ ਅੱਗੇ ਚੱਲਦੇ ਹਾਂ ਜੀ ਅਗਲੀ ਖਬਰ ਤੇ। ਇਹ ਲੋਕ ਸਭਾ ਦੀ ਗੱਲ ਕਰ ਲੈਂਦੇ ਆ। ਤੇ ਲੋਕ ਸਭਾ ਦੇ ਵਿੱਚ ਫਾਈਨੈਂਸ ਬਿੱਲ ਪਾਸ ਹੋ ਗਿਆ ਤੇ TMC ਦੇ ਸੰਸਦ ਨੇ ਉਧਰ ਖੇਤੀਬਾੜੀ ਮੰਤਰੀ ਨੂੰ ਸਿੱਧਾ ਦਲਾਲ ਹੀ ਕਹਿਤਾ। ਪਾਇਓ ਤਾਂ ਅੱਜ ਦੀ ਕਾਰਵਾਈ ਤੇ ਚਾਨਣਾ।
ਹਾਂ ਦੇਖੋ, ਬੇਸਿਕਲੀ ਜਿਹੜੇ ਤ੍ਰਿਣਮੂਲ ਕਾਂਗਰਸ ਦੇ ਸਾਂਸਦ ਸੀ ਕਲਿਆਣ ਬਨਰਜੀ, ਉਹ ਬੇਸਿਕਲੀ ਮਨਰੇਗਾ ਫੰਡ ਰੋਕੇ ਜਾਣ ਤੇ, ਪੱਛਮੀ ਬੰਗਾਲ ਦੇ ਮਨਰੇਗਾ ਫੰਡ ਸੈਂਟਰ ਨੇ ਰੋਕ ਰੱਖੇ ਨੇ, ਉਹਨਾਂ ਤੇ ਉਹ ਚਾਨਣਾ ਪਾ ਰਹੇ ਸੀਗੇ। ਉਦੋਂ ਹੀ ਕਿਤੇ ਨਾ ਕਿਤੇ ਸ਼ਿਵਰਾਜ ਸਿੰਘ ਚੌਹਾਨ ਮਤਲਬ ਵਿਚਾਲੇ ਖੜੇ ਹੋ ਗਏ ਸੀਗੇ। ਉੱਥੇ ਹੀ ਉਹਨਾਂ ਨੇ ਕਿਹਾ ਕਿ ਸ਼ਿਵਰਾਜ ਚੌਹਾਨ ਦਲਾਲ ਹੈਗਾ। ਬਾਅਦ ਚ ਮੀਡੀਆ ਦੇ ਸਾਹਮਣੇ ਵੀ ਪ੍ਰਦਰਸ਼ਨ ਕਰਦਿਆਂ, ਜਦੋਂ ਬਾਹਰ ਪ੍ਰਦਰਸ਼ਨ ਕਰ ਰਹੇ ਸੀ, ਉਦੋਂ ਵੀ ਉਹਨਾਂ ਨੇ ਇਹਨਾਂ ਨੂੰ, ਸ਼ਿਵਰਾਜ ਚੌਹਾਨ ਨੂੰ ਦਲਾਲ ਕਿਹਾਗਾ। ਬਾਕੀ ਅੱਜ ਦੇ ਤਾਂ ਇਹ ਇੱਕ ਦੋ ਚੀਜ਼ਾਂ ਹੋਈਆਂ ਨੇ ਜਿਹਦੇ ਚ ਜਿਹੜਾ ਫਾਈਨੈਂਸ ਬਿੱਲ ਹੈ ਉਹ ਅੱਜ ਪਾਸ ਕਰ ਦਿੱਤਾ ਗਿਆ ਹੈਗਾ ਲੋਕ ਸਭਾ ਦੇ ਵਿੱਚ। ਉਹਦੇ ਚ 35 ਸੋਧਾਂ ਕੀਤੀਆਂ ਗਈਆਂ ਸੀਗੀਆਂ ਤੇ ਉਹਨਾਂ ਦੇ ਖਿਲਾਫ ਵਿਪਕਸ਼ ਨੇ ਕਿਤੇ ਨਾ ਕਿਤੇ ਇੱਕ ਪ੍ਰਦਰਸ਼ਨ ਵੀ ਕੀਤਾ। ਇਹ ਮੋਟੀਆਂ-ਮੋਟੀਆਂ ਚੀਜ਼ਾਂ ਹੋਈਆਂ ਨੇ, ਬਾਕੀ ਤਾਂ ਮਤਲਬ ਕੋਈ ਐਡਾ ਖਾਸ ਨਹੀਂ ਸੀਗਾ ਮਾਮਲਾ। ਜੀ, ਸੋ ਇਹੀ ਕੁਝ ਅੱਜ ਦੇ ਦਿਨ ਦੇ ਵਿੱਚ ਰਿਹਾ ਹੈ। ਟੈਰਰ ਫੰਡਿੰਗ ਦਾ ਕੇਸ ਜੇਕਰ ਗੱਲ ਕਰੀਏ ਤਾਂ ਸਾਂਸਦ ਰਾਸ਼ਿਦ ਦੀ ਬੇਲ ਨੂੰ ਲੈ ਕੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ ਜੀ, ਇੱਥੇ ਪਾਇਓ ਚਾਨਣਾ। ਹਾਂਜੀ, ਬੇਸਿਕਲੀ ਜਿਵੇਂ ਅੰਮ੍ਰਿਤਪਾਲ ਸਿੰਘ ਹੋਣ ਵਾਲਾ ਜਿਹੜਾ ਕੇਸ ਹੈ NSA ਦਾ, ਸੇਮ ਇਸੇ ਕਿਸਮ ਦਾ ਕੇਸ ਇੰਜੀਨੀਅਰ ਰਾਸ਼ਿਦ, ਜਿਹੜੇ ਕਿ ਜੰਮੂ ਕਸ਼ਮੀਰ ਤੋਂ ਸਾਂਸਦ ਚੁਣ ਕੇ ਆਏ ਨੇ ਬਾਰਾਮੂਲਾ ਸੀਟ ਤੋਂ, ਸ਼ੇਖ ਅਬਦੁਲ ਜੀ, ਰਾਸ਼ਿਦ, ਉਹਨਾਂ ਨੂੰ ਇੰਜੀਨੀਅਰ ਰਾਸ਼ਿਦ ਕਹਿ ਕੇ ਪਾਪੂਲਰਲੀ ਕਿਹਾ ਜਾਂਦਾਗਾ। ਉਹਨਾਂ ਤੇ UAPA ਉਹਨਾਂ ਨੂੰ ਲਾਇਆ ਹੋਇਆ ਜ਼ਮਾਨਤ ਤੇ ਵੀ ਮਿਲ ਗਈ ਸੀ ਸ਼ਾਇਦ। ਹਾਂ, ਨਹੀਂ ਜ਼ਮਾਨਤ ਨਹੀਂ ਮਿਲੀ ਉਹਨਾਂ ਨੂੰ ਤੇ ਜੀ, ਹਾਂ। ਤੇ ਜਿਹੜੇ ਇੰਜੀਨੀਅਰ ਰਾਸ਼ਿਦ ਨੇ, ਉਹ ਸਾਲ 2018 ਤੋਂ UAPA ਮਾਮਲੇ 'ਚ ਜੇਲ੍ਹ 'ਚ ਬੰਦ ਹੈਗੇ ਆ ਤੇ ਉਹਨਾਂ ਨੇ ਜ਼ਮਾਨਤ ਯਾਚਕਾ ਲਾਈ ਸੀ। ਤੇ ਜਿਹੜਾ ਅੰਮ੍ਰਿਤਪਾਲ ਸਿੰਘ ਹੋਣਾ ਦਾ ਤਰਕ ਸੀਗਾ, ਸੇਮ ਤਰਕ ਉਹਨਾਂ ਨੇ ਰੱਖਿਆ ਸੀਗਾ ਕਿ ਉਹਨਾਂ ਦੀ ਜਿਹੜੀ ਸਾਂਸਦੀ ਹੈ ਉਹ ਜਾ ਸਕਦੀ ਹੈ ਜੇ ਉਹ ਲੋਕ ਸਭਾ ਚੋਂ ਅਬਸੈਂਟ ਰਹੇ। ਤੇ ਇਹ ਉਹਨਾਂ ਦੀ ਜਿਹੜੀ ਕਿਤੇ ਨਾ ਕਿਤੇ ਜਿਹੜੀ ਜ਼ਮਾਨਤ ਯਾਚਕਾ ਸੀ, ਉਹਦਾ ਵਿਰੋਧ NIA ਨੇ ਕੀਤਾ। NIA ਨੇ ਕਿਹਾ ਕਿ ਜਿਹੜਾ ਅਦਾਲਤ ਹੈਗੀ ਆ ਉਹ ਇੰਡੀਅਨ ਪਾਰਲੀਮੈਂਟ ਦੇ ਕੋਈ ਅਧਿਕਾਰ ਨਹੀਂ ਰੱਖਦੀ, ਜੀ, ਉਹਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਇਸ ਕਰਕੇ ਉਹ ਉਹਦੇ ਤੇ ਫੈਸਲਾ ਨਹੀਂ ਸੁਣਾ ਸਕਦੀ। NIA ਲਗਾਤਾਰ ਇਹ ਪੁਆਇੰਟ ਬੋਲਦੀ ਰਹੀ। NIA ਹੋਗੀ ਨੈਸ਼ਨਲ ਜਿਹੜੀ ਇਨਵੈਸਟੀਗੇਸ਼ਨ ਬਣਾਈ ਹੋਈ ਹੈ, ਇਹਨਾਂ ਨੇ ਏਜੰਸੀ ਬਣਾਈ ਹੋਈ ਹੈ ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਬੇਸਿਕਲੀ ਜਿਹੜੀ ਟੈਰਰਿਜ਼ਮ ਦੇ ਮਾਮਲਿਆਂ ਤੇ ਜ਼ਿਆਦਾ ਡੀਲ ਕਰਨ ਦੀ ਗੱਲ ਕਹਿੰਦੀ ਹੈਗੀ ਆ। ਉਹ ਲਗਾਤਾਰ ਇਹਦਾ ਵਿਰੋਧ ਕਰ ਰਹੇ ਸੀ ਤੇ ਹੁਣ ਦੇਖਦੇ ਆ ਉਹਨਾਂ ਦੇ ਸਾਲ 2017 ਚ ਟੈਰਰਿਸਟ ਫੰਡਿੰਗ ਦੇ ਆਰੋਪ ਲੱਗੇ ਸੀਗੇ ਤੇ 2019 ਤੋਂ ਲੈ ਕੇ ਹੁਣ ਤੱਕ ਉਹ ਤਿਹਾੜ ਜੇਲ੍ਹ ਚ ਬੰਦ ਹੈਗੇ ਆ। UAPA ਉਹਨਾਂ ਤੇ ਲਾਇਆ ਗਿਆ ਹੈਗਾ। ਇਹ ਮੋਟਾ ਮਾਮਲਾ ਹੈ। ਹੁਣ ਹਾਲਾਂਕਿ ਦਿੱਲੀ ਹਾਈ ਕੋਰਟ ਨੇ ਉਹਨਾਂ ਦੀ ਜ਼ਮਾਨਤ ਤੇ ਫੈਸਲਾ ਸੁਰੱਖਿਅਤ ਰੱਖ ਲਿਆਗਾ। ਦੇਖਦੇ ਹਾਂ ਕੀ ਫੈਸਲਾ ਆਉਂਦਾਗਾ। ਮਤਲਬ ਬਹੁਤ ਚੀਜ਼ਾਂ ਇਹਦੇ ਚ ਚੱਲ ਰਹੀਆਂ ਨੇ। ਲੋਕ ਕਹਿ ਰਹੇ ਨੇ ਕਿ ਫੈਸਲਾ ਡਿਲੇ ਹੁੰਦਾ ਜਾਊਗਾ। ਤੁਸੀਂ ਆਪ ਸਮਝ ਲਓ, UAPA ਦਾ ਹਜੇ ਤੱਕ ਉਹਨਾਂ ਦਾ ਟ੍ਰਾਇਲ ਸ਼ੁਰੂ ਨਹੀਂ ਹੋਇਆਗਾ ਤੇ ਉਹਨਾਂ ਦਾ ਜੀ, ਕੇਸ ਸਾਲ 2017 ਦਾ ਹੈਗਾ ਤੇ 5 ਸਾਲ ਇਹ ਲਾ ਲਓ, 8 ਸਾਲ ਹੋ ਗਏ ਅੱਜ ਦੇ ਟਾਈਮ। 8 ਸਾਲ ਹੋ ਗਏ, ਹੁਣੇ ਤੱਕ ਉਹਨਾਂ ਦਾ ਟ੍ਰਾਇਲ ਸ਼ੁਰੂ ਨਹੀਂ ਹੋਇਆਗਾ ਤੇ ਇੱਕ ਹਿਸਾਬ ਨਾਲ ਜਿਹੜਾ ਪ੍ਰੋਸੈਸ ਹੈ ਜਸਟਿਸ ਪਾਉਣ ਦਾ, ਉਹੀ ਉਹਨਾਂ ਵਾਸਤੇ ਇੱਕ ਹਿਸਾਬ ਨਾਲ ਮੌਤ ਬਣਿਆ ਹੋਇਆ ਹੈ। ਤੁਸੀਂ ਕਹਿ ਲਓ ਕਿ ਸਜ਼ਾ ਬਣਿਆ ਹੋਇਆਗਾ। 8 ਸਾਲ ਜੇਲ੍ਹ 'ਚ ਬੰਦ ਹੋ ਗਏ। ਕੱਲ ਨੂੰ ਜੇ ਜੀ, ਉਹਨਾਂ ਦੇ ਖਿਲਾਫ ਕੁਝ ਨਿਕਲਿਆ ਨਹੀਂ, ਫਿਰ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਜਾਊਗੀ, ਕੇਸ ਬੰਦ ਕਰ ਦਿੱਤਾ ਜਾਊਗਾ। ਪਰ 8-10 ਸਾਲ ਤੇ ਉਹਨਾਂ ਦੇ ਜੇਲ੍ਹ ਚ ਲਵਾਤੇ। ਇਹ ਮੋਟਾ ਮਾਮਲਾ ਗਾ ਜੀ। ਤੇ ਏਦਾਂ ਹੀ ਅੰਮ੍ਰਿਤਪਾਲ ਸਿੰਘ ਹੋਣਾ ਦਾ ਮਾਮਲਾ ਸੀਗਾ। ਅੰਮ੍ਰਿਤਪਾਲ ਸਿੰਘ ਵਾਲੇ ਮਾਮਲੇ 'ਚ ਤਾਂ ਜਿਹੜੇ ਸੰਸਦ ਸੀਗੀ, ਉਹਨਾਂ ਨੇ ਲੀਵ ਭਰਤਾ, ਉਹ ਐਬਸੈਂਟ ਦੀ ਥਾਂ ਤੇ ਜਿਹੜੀਆਂ ਛੁੱਟੀਆਂ ਸੀਗੀਆਂ ਉਹ ਮੁਕਰਰ ਕਰਤੀਆਂ ਸੀਗੀਆਂ। ਇਸ ਕਰਕੇ ਜੀ, ਉਹਨਾਂ ਦਾ ਮਾਮਲਾ ਅੱਗੇ ਟਲ ਗਿਆਗਾ। ਜ਼ਮਾਨਤ ਤਾਂ ਉਹਨਾਂ ਨੂੰ ਨਹੀਂ ਮਿਲੀ। ਹਾਲਾਂਕਿ ਇੱਕ ਖਬਰ ਇਹ ਹੈ, ਮਤਲਬ ਅੰਮ੍ਰਿਤਪਾਲ ਸਿੰਘ ਹੋਣਾ ਦੇ ਮਾਮਲੇ 'ਚ ਵੀ ਅਪਡੇਟ ਆਈ ਹੋਈ ਹੈ ਕਿ 1 ਮਹੀਨੇ ਦੇ ਅੰਦਰ ਉਹਨਾਂ ਦੀ ਸ਼ਾਇਦ NSA ਖਤਮ ਕੀਤੀ ਜਾ ਸਕਦੀ ਹੈ, ਖਤਮ ਹੋ ਸਕਦੀ ਹੈ ਤੇ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾ ਸਕਦਾ ਹੈਗਾ। ਇੱਕ ਖਬਰ ਇਹ ਹੈ 22 ਅਪ੍ਰੈਲ ਦੇ ਨੂੰ ਜਿਹੜੀ ਅੰਮ੍ਰਿਤਪਾਲ ਸਿੰਘ ਹੋਣਾ ਦੀ NSA ਖਤਮ ਹੋਣ ਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ। ਤੇ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਜਿਹੜੇ ਅੰਮ੍ਰਿਤਪਾਲ ਦੇ ਸਾਥੀ ਨੇ ਪਪਲਪ੍ਰੀਤ, ਉਹਨਾਂ ਦੀ 10 ਅਪ੍ਰੈਲ ਨੂੰ ਪੰਜਾਬ ਵਾਪਸੀ ਸੰਭਵ ਕਹੀ ਜਾ ਰਹੀ ਹੈਗੀ ਆ। ਤੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਉਹਨਾਂ ਦੇ 7 ਸਾਥੀ ਸੀਗੇ, ਉਹਨਾਂ ਨੂੰ ਅੰਮ੍ਰਿਤਸਰ ਦੀ ਅਜਨਾਲਾ ਕੋਰਟ 'ਚ ਪੇਸ਼ ਕੀਤਾ ਗਿਆ ਸੀਗਾ
ਪੁਲਿਸ ਨੇ ਉੱਥੇ ਉਹਨਾਂ ਦਾ 3 ਦਿਨ ਦਾ ਰਿਮਾਂਡ ਵੀ ਲੈ ਲਿਆ ਸੀ। ਤੇ ਇਸ ਹਿਸਾਬ ਨਾਲ ਇਹਨਾਂ ਦਾ ਕੇਸ ਚੱਲ ਰਿਹਾ ਹੈਗਾ। ਪੁਲਿਸ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਜਿਹੜਾ ਅੰਮ੍ਰਿਤਪਾਲ ਸਿੰਘ ਹੈ ਉਹਨੇ ਆਨੰਦਪੁਰ ਖਾਲਸਾ ਫੌਜ ਨਾਂ ਦਾ ਇੱਕ ਸੰਗਠਨ ਬਣਾਇਆ ਸੀ, ਜਿਹੜਾ ਕਿ ਮਿਲੀਟੈਂਟ ਆਰਗੇਨਾਈਜੇਸ਼ਨ ਸੀਗੀ। ਇਹ ਜੀ ਲਗਾਤਾਰ ਕਰੀ ਹੈ। ਤੇ ਅੰਮ੍ਰਿਤਪਾਲ ਸਿੰਘ ਦੇ ਇੱਕ ਜਿਹੜੇ ਸਹਿਯੋਗੀ ਸੀ ਵਰਿੰਦਰ ਫੌਜੀ, ਉਹਨੂੰ ਵੀ ਜੀ ਪੰਜਾਬ ਲੈ ਕੇ ਆਇਆ ਜਾ ਰਿਹਾ ਹੈਗਾ। ਅੱਜ ਸ਼ਾਇਦ ਅੰਮ੍ਰਿਤਸਰ ਪਹੁੰਚ ਜਾਣ ਜਿਹੜੇ ਵਰਿੰਦਰ ਫੌਜੀ ਹੈਗੇ ਆ, ਤੇ ਉਸ ਤੋਂ ਬਾਅਦ ਕੱਲ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ। ਸ਼ਾਇਦ ਉਹਨਾਂ ਦਾ ਵੀ ਰਿਮਾਂਡ ਹੀ ਮੰਗੂਗੀ ਪੰਜਾਬ ਪੁਲਿਸ। ਤੇ ਇਹ ਮਾਮਲਾ ਹੈ। ਤੇ ਜਿਹੜਾ ਵਰਿੰਦਰ ਸਿੰਘ ਤੇ ਜਿਹੜੀ NSA ਲਾਈ ਹੋਈ ਸੀ, ਉਹਦੀ ਵੀ ਜਿਹੜਾ ਟਾਈਮ ਪੀਰੀਅਡ ਉਹ ਖਤਮ ਹੋ ਚੁੱਕਿਆ ਹੈਗਾ। ਤੇ ਉਹ ਪੰਜਾਬ ਪੁਲਿਸ ਉੱਥੇ ਗਈ ਹੋਈ ਹੈ ਉਹਨੂੰ ਲੈਣ ਵਾਸਤੇ। ਤੇ ਹੁਣ ਦੇਖਦੇ ਆ, ਸਿਰਫ ਹੁਣ ਤਾਂ 2 ਹੀ ਲੋਕ ਬਚੇ ਰਹਿ ਗਏ ਡਿਬਰੂਗੜ੍ਹ 'ਚ, ਇੱਕ ਤਾਂ ਅੰਮ੍ਰਿਤਪਾਲ ਸਿੰਘ ਅਤੇ ਇੱਕ ਪੱਪਲਪ੍ਰੀਤ ਸਿੰਘ। ਪੱਪਲਪ੍ਰੀਤ ਸਿੰਘ ਨੂੰ ਸ਼ਾਇਦ 10 ਅਪ੍ਰੈਲ ਨੂੰ ਲਿਆਣਗੇ, ਤੇ ਅੰਮ੍ਰਿਤਪਾਲ ਸਿੰਘ ਨੂੰ ਸ਼ਾਇਦ 22 ਅਪ੍ਰੈਲ ਦੇ ਨੇੜੇ ਤੇੜੇ ਵਾਪਸ ਲਿਆਣਗੇ ਪੰਜਾਬ 'ਚ। ਜੀ, ਸੋ ਵੇਖਦੇ ਹਾਂ ਬਣਦਾ ਕੀ ਹੈ। ਤੇ ਜੇਕਰ ਦਿੱਲੀ ਦੇ ਵਿੱਚ ਗੱਲ ਕਰੀਏ ਬਜਟ ਇਜਲਾਸ ਦੀ, ਤੇ ਅੱਜ ਰੇਖਾ ਗੁਪਤਾ ਹੁਣੀ ਬਜਟ ਜਿਹੜਾ ਸੀਗਾ ਉਹ ਰੱਖ ਦਿੱਤਾ ਲੋਕਾਂ ਦੇ ਸਾਹਮਣੇ। ਕਹਿੰਦੇ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਸ਼ੀਸ਼ ਮਹਿਲ ਬਣਾਏ ਸੀ ਤੇ ਅਸੀਂ ਬਣਾਵਾਂਗੇ ਗਰੀਬਾਂ ਦੇ ਘਰ। ਪਰ ਕੀ ਸੱਚੀਓ ਇਹ ਤਰਜਮਾਨੀ ਕਰਦਾ ਹੈ ਗਰੀਬਾਂ ਦੀ? 1 ਲੱਖ ਕਰੋੜ ਦਾ ਜਿਹੜਾ ਬਜਟ ਪੇਸ਼ ਕੀਤਾ ਗਿਆ, ਕੀ ਖਾਸ ਹੈ ਇਸ 'ਚ? ਦੇਖੋ, ਇਹਦੇ 'ਚ ਜਿਹੜੀ ਰੇਖਾ ਗੁਪਤਾ ਹੈਗੇ ਆ, ਉਹਨਾਂ ਨੇ 1 ਲੱਖ ਕਰੋੜ ਦੇ ਨੇੜੇ ਤੇੜੇ ਦਾ ਦਿੱਲੀ ਦਾ ਬਜਟ ਪੇਸ਼ ਕੀਤਾ ਹੈਗਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ 5100 ਕਰੋੜ ਰੁਪਏ ਦਾ ਪ੍ਰਾਵਧਾਨ, ਜਿਹੜਾ ਅਸੀਂ 2500 ਰੁਪਇਆ ਮਹਿਲਾਵਾਂ ਨੂੰ ਹਰ ਮਹੀਨੇ ਦੇਣ ਦੀ ਗੱਲ ਕਹੀ ਸੀ, ਉਹਦੇ ਵਾਸਤੇ ਰਿਜ਼ਰਵ ਰੱਖਿਆ ਗਾ। ਤੇ ਉਹਨਾਂ ਨੇ ਕਿਹਾ ਕਿ ਯਮੁਨਾ ਤੇ ਸੀਵੇਜ ਦੀ ਸਫਾਈ ਵਾਸਤੇ ਅਸੀਂ 9000 ਕਰੋੜ ਰੁਪਏ ਦਾ ਬਜਟ ਰੱਖਿਆ ਗਾ, ਜਿਹੜਾ ਕਿ ਖਾਸਾ ਵੱਡਾ ਹੈਗਾ। ਤੇ ਆਯੁਸ਼ਮਾਨ ਯੋਜਨਾ ਵਾਸਤੇ 2144 ਕਰੋੜ ਦਾ ਬਜਟ ਰੱਖਿਆ ਗਾ। ਇਹ ਮੋਟਾ ਹੈਗਾ। ਬਾਕੀ ਜਿਹੜੇ ਉਹਨੇ 3-4 ਸ਼ਾਇਰੀਆਂ ਵੀ ਪੜ੍ਹੀਆਂ। ਉਹ ਆਪਣੇ ਆਪ ਨੂੰ ਜਿਹੜਾ ਦਿੱਲੀ ਦੀ ਦੀਦੀ ਡਿਕਲੇਅਰ ਕੀਤਾ, ਕਿਹਾ ਕਿ ਮੈਂ ਦਿੱਲੀ ਦੀ ਦੀਦੀ ਹਾਂ। ਤੇ ਜਿਹੜੇ ਉਹ ਆਮ ਆਦਮੀ ਪਾਰਟੀ ਵਾਲਿਆਂ ਨੇ ਸੀਸ ਮਹਿਲ ਬਣਾਇਆ, ਅਸੀਂ ਗਰੀਬਾਂ ਦੇ ਘਰ ਬਣਾਵਾਂਗੇ, ਇਸ ਕਿਸਮ ਦੀਆਂ ਚੀਜ਼ਾਂ ਕਈਆਂ ਹੈਗੀਆਂ। ਬੇਸਿਕਲੀ ਜਿਹੜਾ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਵੈਲਫੇਅਰ ਪਾਰਟੀ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਉਹਨਾਂ ਦੇ ਜੁੱਤੇ 'ਚ ਹੀ ਪੈਰ ਫਸਾਉਣ ਦੀ ਕੋਸ਼ਿਸ਼ ਜਿਹੜੀ ਰੇਖਾ ਗੁਪਤਾ ਹੈਗੇ ਉਹ ਕਰ ਰਹੇ ਨੇ। ਆਮ ਆਦਮੀ ਪਾਰਟੀ ਤੇ BJP 'ਚ ਹੁਣ ਕੋਈ ਜ਼ਿਆਦਾ ਫਰਕ ਤਾਂ ਰਹਿ ਨਹੀਂ ਗਿਆ, ਜਿਸ ਹਿਸਾਬ ਨਾਲ ਪੰਜਾਬ 'ਚ ਉਹ ਕੰਮ ਕਰ ਰਹੇ ਨੇ। ਦਿੱਲੀ 'ਚ ਪਹਿਲਾਂ ਬਹੁਤ ਲੱਗਦਾ ਸੀਗਾ, ਲੋਕਾਂ ਨੂੰ ਉਮੀਦਾਂ ਸੀਗੀਆਂ, ਪੰਜਾਬੀਆਂ ਨੂੰ ਵੀ ਬਹੁਤ ਉਮੀਦਾਂ ਰਹੀਆਂ। ਇਸੇ ਕਰਕੇ ਸਾਲ 2014 'ਚ ਜਦੋਂ ਮੁਲਕ ਭਰ 'ਚ ਸਾਰੇ ਕਿਤੇ ਹਾਰ ਗਏ ਸੀਗੇ, ਪੰਜਾਬ ਨੇ 4 ਸੀਟਾਂ ਲੋਕ ਸਭਾ ਚੋਣਾਂ ਦੇ ਵਿੱਚ ਦਿੱਤੀ ਸੀ 2014 ਦੇ ਚੋਣਾਂ ਦੇ ਵਿੱਚ। ਤੇ ਇਹ ਤਾਂ ਮਤਲਬ ਸੀਗਾ। ਮੈਨੂੰ ਲੱਗਦਾ ਕਿ ਹੁਣ ਆਮ ਆਦਮੀ ਪਾਰਟੀ ਕੋਈ ਵੱਡਾ ਇੱਥੇ ਵੀ ਕੁਝ ਕਰ ਪਾਊਗੀ। ਹਾਲਾਂਕਿ ਜਿਹੜਾ ਦਿੱਲੀ 'ਚ BJP ਹੈ, ਉਹ ਜਿਹੜੀ ਜੁਮਲੇਬਾਜ਼ੀ ਕਰ ਰਹੀ ਹੈ, ਉਹਦੇ ਤੇ ਆਪਾਂ ਨੂੰ ਨਜ਼ਰ ਰੱਖਣ ਦੀ ਲੋੜ ਹੈ। ਅਜੇ ਇਹਨਾਂ ਦਾ ਬਜਟ ਭਾਸ਼ਣ ਹੈਗਾ, ਅੱਗੇ ਇੱਕ ਵਾਰ ਬਜਟ ਸਾਡੇ ਕੋਲ ਫਾਈਨਲੀ ਸਾਰਾ ਆ ਜਾਵੇ, ਉਸ ਤੋਂ ਬਾਅਦ ਅਸੀਂ ਰੀਡ ਕਰਾਂਗੇ ਉਹਦੇ 'ਚ ਕੀ ਖਾਮੀਆਂ ਨੇ, ਕੀ ਚੀਜ਼ਾਂ ਨੇ। ਉਸ ਤੋਂ ਬਾਅਦ ਹੀ ਅਸੀਂ ਉਹਨਾਂ ਚੀਜ਼ਾਂ ਤੇ ਗੱਲਬਾਤ ਕਰਾਂਗੇ। ਅਜੇ ਜਿਹੜੇ ਆਪੋਜੀਸ਼ਨ ਪਾਰਟੀ ਹੈ ਆਮ ਆਦਮੀ ਪਾਰਟੀ, ਉਹ ਵੀ ਇਹਦੇ ਤੇ ਬੋਲੂਗੀ, ਤੇ ਉਸ ਤੋਂ ਬਾਅਦ ਹੀ ਆਪਾਂ ਨੂੰ ਪਤਾ ਲੱਗੂਗਾ ਕਿ ਕੀ ਚੀਜ਼ਾਂ ਨੇ। ਹਾਲਾਂਕਿ ਜਿਹੜੇ ਰੇਖਾ ਗੁਪਤਾ ਹੈ, ਉਹਨੇ ਆਪਾਂ ਨੂੰ ਪਤਾ ਪਹਿਲਾਂ CAG ਦੀ ਰਿਪੋਰਟ ਸਦਨ 'ਚ ਪੇਸ਼ ਕੀਤੀ ਸੀ। ਉਸ ਤੋਂ ਬਾਅਦ ਜਿਹੜਾ DTC ਦਿੱਲੀ ਦਾ ਜਿਹੜਾ ਟਰਾਂਸਪੋਰਟ ਸੀ, ਉਹਦੇ ਤੇ ਇੱਕ ਆਪਣੀ ਖਬਰ ਰੱਖੀ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ DTC ਦਾ ਬਹੁਤ ਖਰਾਬ ਪ੍ਰਬੰਧਨ ਕੀਤਾ। ਇਸ ਕਿਸਮ ਦੇ ਪਹਿਲਾਂ ਵੀ ਉਹ ਇਹਨਾਂ ਦਾ ਮਤਲਬ ਹਜੇ ਤੱਕ ਜਿਹੜਾ BJP ਦਾ ਚੱਲ ਰਿਹਾ ਹੈਗਾ, ਆਮ ਆਦਮੀ ਪਾਰਟੀ ਨੂੰ ਦਿੱਲੀ 'ਚ ਟਾਰਗੇਟ ਹੀ ਕਰ ਰਹੀ ਹੈ। ਉਹਨਾਂ ਦੀ ਖਾਮੀਆਂ ਸੀ, ਇਸੇ ਕਰਕੇ ਉਹ ਟਾਰਗੇਟ ਹੋ ਰਹੇ ਨੇ ਅਗਲੇ, ਆਪਾਂ ਨੂੰ ਪਤਾ ਹੈ। ਤੇ ਹੁਣ ਦੇਖਦੇ ਹਾਂ ਕਿ ਅੱਗੇ 1-2 ਦਿਨਾਂ ਤੱਕ ਜਦੋਂ ਬਜਟ ਦਾ ਸਾਰਾ ਕ੍ਰਿਟਿਸਿਜ਼ਮ ਆਪਣੇ ਕੋਲ ਆ ਜਾਊਗਾ, ਬਜਟ ਆ ਜਾਊਗਾ, ਤੇ ਜਿਹੜੇ ਆਪੋਜੀਸ਼ਨ ਦੇ ਲੀਡਰ ਉਹ ਕੀ ਕਹਿ ਰਹੇ ਨੇ ਉਹ ਆ ਜਾਊਗਾ, ਉਹ ਆ ਜਾਣਗੇ। ਉਸ ਤੋਂ ਬਾਅਦ ਹੀ ਆਪਾਂ ਇਸ ਤੇ ਗੱਲ ਜ਼ਿਆਦਾ ਕਰ ਪਾਵਾਂਗੇ। ਜੀ, ਜੇ ਇਹਦੇ ਨਾਲ ਹੀ ਆਪਾਂ ਪੰਜਾਬ ਦੇ ਬਜਟ ਵੱਲ ਆ ਜਾਈਏ ਤਾਂ ਕਰੀਬ 4 ਲੱਖ ਕਰੋੜ ਦੇ ਨੇੜੇ ਟੁੱਕ ਚੁੱਕਿਆ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਹੈ। ਪਰ ਉਸ ਸਭ ਦੇ ਵਿੱਚ ਆਸ ਰੱਖਣਾ ਇੱਕ ਆਸਮੰਦ ਬੰਦੇ ਦਾ ਫਰਜ਼ ਹੁੰਦਾ ਹੈ ਕਿ ਉਹ ਰੱਖੇ ਆਸ, ਤੇ ਕੀ ਪਤਾ ਉਹਨੂੰ ਬੂਰ ਪੈ ਜਾਏ। ਤੇ ਕੱਲ ਨੂੰ ਪੰਜਾਬ 'ਚ ਵੀ ਬਜਟ ਪੇਸ਼ ਹੋਣਾ ਹੈ। ਕੀ ਲੱਗਦਾ, ਤੁਹਾਡੀ ਆਸ ਕੀ ਕਹਿੰਦੀ ਹੈ ਕਿ ਜਿਹੜੀਆਂ ਬੀਬੀਆਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਫੰਡ ਮਿਲਣਗੇ, 1100 ਰੁਪਈਆ ਮਿਲੂਗਾ, ਕੀ ਉਹਦੇ ਲਈ ਕੋਈ ਗੱਲ ਤੁਰ ਸਕਦੀ ਹੈ? 2027 ਦੀ ਤਿਆਰੀ ਦੀ ਨਜ਼ਰ ਨਾਲ ਇਹ ਬਜਟ ਪੇਸ਼ ਕੀਤਾ ਜਾ ਸਕਦਾ, ਜਾਂ ਫਿਰ ਇੱਥੇ ਸੱਚੀਓ ਕੋਈ ਐਕਟਿਵ ਹੋ ਕੇ ਪੰਜਾਬ ਦੀ ਬਿਹਤਰੀ ਦੇ ਲਈ ਕੁਝ ਸੋਚ ਕੇ ਇਹ 'ਚ ਫੈਸਲੇ ਲਏ ਜਾਣਗੇ? ਕੀ ਲੱਗਦਾ ਪੰਜਾਬ ਦੇ ਬਜਟ ਦੇ ਬਾਰੇ ਤੁਹਾਨੂੰ? ਦੇਖੋ, ਇਸ ਵਾਰ ਜਿਹੜਾ ਕਰਜ਼ਾ ਹੈ ਪੰਜਾਬ ਦਾ, ਉਹ ਤਾਂ ਹਮੇਸ਼ਾ ਡਿਸਕਸ਼ਨ 'ਚ ਰਹਿੰਦਾ ਹੀ ਹੈ। ਪੰਜਾਬ ਦੇ ਸਰ ਬਹੁਤ ਜ਼ਿਆਦਾ ਕਰਜ਼ਾ ਹੈਗਾ।
ਤੇ ਇਸ ਵਾਰ ਸ਼ਾਇਦ 5% ਦੇ ਨੇੜੇ ਤੇੜੇ ਜਿਹੜਾ ਬਜਟ ਹੈ ਉਹ ਵਧਾਇਆ ਜਾ ਸਕਦਾ ਹੈਗਾ। 2.25 ਲੱਖ ਕਰੋੜ ਦਾ 2.25 ਲੱਖ ਨਹੀਂ 2 ਲੱਖ 15,000 ਕਰੋੜ ਦਾ ਬਜਟ ਇਸ ਵਾਰ ਪੇਸ਼ ਕੀਤਾ ਜਾ ਸਕਦਾ ਹੈਗਾ, ਜਿਹਦੇ ਚ ਹਾਲਾਂਕਿ ਪੰਜਾਬ ਸਰਕਾਰ ਤਾਂ ਕਹਿ ਰਹੀ ਅਸੀਂ ਨਸ਼ੇ ਨੂੰ, ਖੇਤੀਬਾੜੀ ਨੂੰ, ਇਸ ਚੀਜ਼ ਇਹਨਾਂ ਨੌਕਰੀਆਂ ਨੂੰ ਫੋਕਸ ਕਰਾਂਗੇ, ਪਰ ਹਜੇ ਇੱਕ ਵਾਰ ਬਜਟ ਆ ਜਾਏ ਉਸ ਤੋਂ ਬਾਅਦ ਹੀ ਪਤਾ ਲੱਗੂਗਾ। ਤੇ ਜਿੰਨਾ ਕਰਜ਼ ਹੈਗਾ, ਜਿੰਨਾ ਮਾੜੇ ਹਾਲਾਤ ਇਹਨਾਂ ਤੇ ਪੰਜਾਬ ਚ ਆਮ ਆਦਮੀ ਪਾਰਟੀ ਤੇ ਲੱਗ ਰਹੇ ਨੇ, ਮੈਨੂੰ ਨਹੀਂ ਲੱਗ ਰਿਹਾ ਕਿ ਉਹ 1100 ਰੁਪਏ ਦੇ ਪਾਣਗੇ ਮਹਿਲਾਵਾਂ ਨੂੰ, ਕੀ ਪਤਾ ਦੇ ਵੀ ਦੇਣ, ਪਰ ਹਜੇ ਡਾਊਟ ਹੈਗਾ, ਸ਼ਾਇਦ ਉਹ ਅਗਲੇ ਸਾਲ ਆਪਣੇ ਇਸ ਚੀਜ਼ ਨੂੰ ਪੂਰਾ ਕਰਨ। ਇੱਕ ਚੀਜ਼ ਤਾਂ ਸਾਹਮਣੇ ਆ ਗਈ ਹੈਗੀ ਆ, ਸ਼ਾਇਦ ਇਹ ਜਿਹੜਾ ਮੀਡੀਆ ਦਾ ਬਜਟ ਹੈ, ਪਿਛਲੇ ਸਾਲ 800 ਕਰੋੜ ਰੁਪਇਆ ਸੀਗਾ ਇਹਨਾਂ ਦਾ, ਉਹਨੂੰ ਇਸ ਵਾਰ ਸ਼ਾਇਦ ਘਟਾਣਗੇ ਤੇ ਉਹਨੂੰ ਸ਼ਾਇਦ 100-200 ਕਰੋੜ ਤੇ ਹੀ ਲੈ ਕੇ ਆਣਗੇ। ਇਹ ਚੀਜ਼ ਤਾਂ ਪੱਕੀ ਹੋ ਗਈ ਹੈ, ਕਿਉਂਕਿ ਜਿਹੜਾ ਪੰਜਾਬ ਦਾ ਸੀਐਮਓ ਜਿਹੜਾ ਪੰਜਾਬ ਦਾ ਸੀਐਮ ਆਫਿਸ ਹੈ, ਉਹ ਲਗਾਤਾਰ ਵੱਡੇ ਜਿਹੜੇ ਇਹਨਾਂ ਦੇ ਚਮਚੇ ਨੇ ਉਹਨਾਂ ਨੂੰ ਫੋਨ ਕਰਕੇ ਕਹਿ ਰਿਹਾ ਹੈਗਾ, ਭਾਈ ਇਸ ਵਾਰ ਤੁਸੀਂ ਥੋੜੀ ਠੰਡ ਰੱਖਿਓ ਜੇ, ਤੁਹਾਨੂੰ ਜ਼ਿਆਦਾ ਪੈਸੇ ਨਹੀਂ ਅਸੀਂ ਦੇ ਪਾਵਾਂਗੇ। ਤੇ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ। ਬਾਕੀ ਤਾਂ ਇਹਨਾਂ ਨੇ ਨਸ਼ੇ ਨੂੰ ਬਹੁਤ ਵੱਡਾ ਮੁੱਦਾ ਹਾਈਲਾਈਟ ਕਰ ਰਹੇ ਨੇ ਮੀਡੀਆ 'ਚ, ਉਹ ਕਿੰਨਾ ਕਰ ਪਾਣਗੇ, ਕਿੰਨਾ ਨਹੀਂ ਕਰ ਪਾਣਗੇ, ਉਹ ਤਾਂ ਅੱਗੇ ਸਮਾਂ ਦੱਸੂਗਾ। ਤੇ ਕਿਤੇ ਨਾ ਕਿਤੇ ਇਹ ਬਜਟ ਇੱਕ ਵਾਰ ਪੇਸ਼ ਹੋ ਜਾਵੇ, ਉਸ ਤੋਂ ਬਾਅਦ ਹੀ ਆਪਾਂ ਇਹਦੇ ਤੇ ਕੋਈ ਕਮੈਂਟ ਕਰ ਪਾਵਾਂਗੇ, ਪਰ ਮੈਨੂੰ ਨਹੀਂ ਲੱਗ ਰਿਹਾ ਕਿ 1100 ਰੁਪਇਆ ਮਹਿਲਾਵਾਂ ਨੂੰ ਦੇ ਪਾਣਗੇ। ਤੇ ਕਿਸਾਨ ਵੀ ਇਹਨਾਂ ਦੀ ਕੋਈ ਪ੍ਰਾਇੋਰਟੀ ਚ ਨਹੀਂ ਹੈਗੇ, ਜਿਵੇਂ ਇਹ ਗਰੀਬ ਮਾਰਦੇ ਸੀਗੇ 5 ਮਿੰਟ ਚ ਐਮਐਸਪੀ ਦੇ ਦਾਂਗੇ, ਤਾਂ ਉਹ ਇਹਨਾਂ ਦੀ ਗੱਲਾਂ ਚ ਹੀ ਹੈਗਾ ਇਹ ਸਾਰਾ ਕੁਝ ਕਿਸਾਨਾਂ ਵਾਸਤੇ। ਬਾਕੀ ਤਾਂ ਇੱਕ ਵਾਰ ਮਤਲਬ ਬਾਲ ਨੇ ਆਪਣੇ ਹੀ ਕੱਟੇ ਜਾ ਰਹੇ ਨੇ, ਜਦੋਂ ਸਾਹਮਣੇ ਆ ਕੇ ਗਿਰ ਜਾਣਗੇ ਉਦੋਂ ਪਤਾ ਲੱਗ ਜਾਊਗਾ ਕਿੰਨੇ ਵੱਡੇ ਨੇ, ਕਿੰਨੇ ਆਪਣੀ ਝੋਲੀ 'ਚ ਡਿੱਗਣਗੇ, ਸੋ ਪਤਾ ਲੱਗ ਜਾਊਗਾ ਇਹਨਾਂ ਨੂੰ ਕਿ ਕਿੱਡੇ ਵਾਲ ਸੀ। ਸੋ ਉਹੀ ਗੱਲ ਹੈ ਨਾ, ਅਸੀਂ ਵੀ ਇੰਡਸਟਰੀਅਲਿਸਟਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇੰਡਸਟਰੀ ਜਿਹੜੀ ਤੁਹਾਡੀ ਦੀ ਗੱਲ ਕੀਤੀ ਜਾ ਰਹੀ ਹੈ ਵੀ ਤੁਹਾਡੀ ਇੰਡਸਟਰੀ ਨੂੰ ਬਹੁਤ ਨੁਕਸਾਨ ਹੋ ਰਿਹਾ ਸੀ। ਉਹ ਕਹਿੰਦੇ ਭਾਈ 2022 ਤੋਂ ਬਾਅਦ ਜਿੰਨੀਆਂ ਰੇਟਾਂ ਸਾਡੇ ਅੱਜ ਤੱਕ ਪਈਆਂ ਨੇ ਪਿਛਲੇ 3 ਸਾਲਾਂ 'ਚ, ਇੰਨੀਆਂ ਤਾਂ ਸਾਰੀ ਉਮਰ ਸਾਨੂੰ ਬਿਜ਼ਨਸ ਕਰਦਿਆਂ ਹੋ ਗਿਆ, ਉਦੋਂ ਨਹੀਂ ਪਈਆਂ। ਇੰਨਾ ਬੁਰਾ ਹਾਲ ਹੈ। ਸੋ ਤਰਾ ਕਰ ਰਹੇ ਨੇ ਇਕੱਲੇ ਕਿਸਾਨ ਨਹੀਂ, ਇੰਡਸਟਰੀਅਲਿਸਟ ਵੀ। ਸੋ ਦੇਖਦੇ ਆ ਕੱਲ ਦਾ ਬਜਟ ਕਿਹਦੇ ਲਈ ਸੁੱਖ ਦਾ ਸਾਹ ਲੈ ਕੇ ਆਉਂਦਾ ਤੇ ਕਿਹਦੇ ਲਈ ਹੋਰ ਵੀ ਚਿੰਤਾ ਵਧਾਉਂਦਾ ਹੈ। ਇਸੇ ਦੇ ਨਾਲ ਅੱਗੇ ਚੱਲੀਏ ਤਾਂ ਸੁਖਬੀਰ ਬਾਦਲ ਹੋਣਾ ਨੂੰ ਜਦੋਂ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ, ਤਾਂ ਉਹ ਦਰਬਾਰ ਸਾਹਿਬ ਦੇ ਵਿੱਚ ਜਦੋਂ ਸੇਵਾ ਕਰ ਰਹੇ ਸੀ, ਲਾਈ ਗਈ ਉਹਨਾਂ ਨੂੰ ਧਾਰਮਿਕ ਸੇਵਾ, ਉਸ ਸਮੇਂ ਭਾਈ ਨਰੈਣ ਸਿੰਘ ਚੌੜਾ ਦੇ ਵੱਲੋਂ ਉਹਨਾਂ ਦੇ ਉੱਪਰ ਗੋਲੀ ਨਾਲ ਹਮਲਾ ਕੀਤਾ ਜਾਂਦਾ ਹੈ। 4 ਦਸੰਬਰ ਦਾ ਉਹ ਦਿਨ ਸੀ, ਜਿਸ ਤੋਂ ਬਾਅਦ ਫਿਰ ਬਹੁਤ ਸਾਰੀਆਂ ਗੱਲਾਂ ਵੀ ਸਾਹਮਣੇ ਆਈਆਂ। ਵਿਕਰਮ ਮਜੀਠੀਆ ਨੇ ਆਪਣੇ ਕਿਸਮ ਦੇ ਨਾਲ ਬਹੁਤ ਸਾਰੀਆਂ ਵੀਡੀਓਜ਼ ਜਨਤਕ ਕਰਕੇ ਕਰੈਕਟਰ ਅਸੈਸੀਨੇਸ਼ਨ ਕੀਤਾ ਨਰੈਣ ਸਿੰਘ ਚੌੜਾ ਹੋਣਾ ਦਾ। ਉਸੇ ਦੇ ਵਿੱਚ ਪੱਗ ਵੀ ਉਤਾਰ ਦਿੱਤੀ ਗਈ ਸੀ, ਜਿਹਨੇ ਇੱਕ ਅਲੱਗ ਐਂਗਲ ਤੋਂ ਚਰਚਾ ਛੇੜੀ। ਤੇ ਹੁਣ ਆਖਿਰਕਾਰ 3 ਮਹੀਨੇ ਜੇਲ੍ਹ 'ਚ ਰਹਿਣ ਤੋਂ ਬਾਅਦ ਨਰੈਣ ਸਿੰਘ ਚੌੜਾ ਹੋਣਾ ਨੂੰ ਜ਼ਮਾਨਤ ਮਿਲੀ ਹੈ ਜੀ। ਇਸ ਤੇ ਪਾਇਓ ਜਰਾ ਚਾਨਣਾ। ਹਾਂਜੀ, ਨਾਰਾਇਣ ਸਿੰਘ ਚੌੜਾ ਹੋਰਾਂ ਨੂੰ 4 ਮਹੀਨਿਆਂ ਬਾਅਦ ਜ਼ਮਾਨਤ ਮਿਲੀ ਹੈ। ਦਸੰਬਰ, ਤੁਸੀਂ ਠੀਕ ਕਹਿ ਰਹੇ, ਦਸੰਬਰ ਦੇ ਫਸਟ ਵੀਕ 'ਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ। ਸੁਖਬੀਰ ਬਾਦਲ ਦੇ ਗੋਲੀ ਲੱਗੀ ਨਹੀਂ ਸੀ, ਹਾਲਾਂਕਿ ਉਹਨਾਂ ਨੇ ਫਾਇਰ ਤਾਂ ਕੀਤਾ ਸੀਗਾ। ਉਸ ਤੋਂ ਬਾਅਦ ਕ੍ਰਿਟਿਸਿਜ਼ਮ ਦੇ ਘੇਰਿਆਂ 'ਚ ਵੀ ਆਏ, ਉਹ ਜਿਹੜੇ ਲਿਬਰਲ ਕਿਸਮ ਦੇ ਲੋਕ ਹੈਗੇ ਉਹਨਾਂ ਨੂੰ ਕ੍ਰਿਟਿਸਿਜ਼ਮ ਵੀ ਕੀਤਾ। ਪਰ ਇੱਕ ਸੈਕਸ਼ਨ ਸੀਗਾ ਪੰਜਾਬ ਦਾ ਜਿਹੜਾ ਕਿ ਜਿਹੜੀਆਂ ਸਜ਼ਾਵਾਂ ਲਾਈਆਂ ਗਈਆਂ ਸੀਗੀਆਂ ਤੇ ਸੁਖਬੀਰ ਬਾਦਲ ਹੋਰੀ ਜਿਵੇਂ ਅੱਜ ਕਰ ਰਹੇ ਨੇ, ਉਹ ਤੋਂ ਲੱਗ ਰਿਹਾ ਮੈਨੂੰ ਜਿਹੜਾ ਉਹ ਸੈਕਸ਼ਨ ਸੀਗਾ ਜਿਹੜਾ ਅਨਸੈਟਿਸਫਾਈ ਸੀ, ਉਹ ਸੈਟਿਸਫਾਈ ਨਹੀਂ ਹੋ ਸਕਿਆ। ਤੇ ਇਹਨਾਂ ਨੇ ਚਲਾਕੀਆਂ, ਜਿਹੜੇ ਸੁਖਬੀਰ ਬਾਦਲ ਹੋਰੀ ਹੈਗੇ ਉਹਨਾਂ ਦੀਆਂ ਚਲਾਕੀਆਂ ਤਾਂ ਜਾਰੀਆਂ ਨੇ। ਕਿਹੜਾ ਉਹਨਾਂ ਨੇ ਜਿਹੜਾ ਸਜ਼ਾ ਲਾਈ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ, ਉਹਨੂੰ ਪੂਰਾ ਹੀ ਤਾਰਤਾ। ਤੇ ਉਹ ਆਪਾਂ ਨੂੰ ਪਤਾ ਹੈ ਕਿ ਅੱਜ ਕੱਲ ਚਲਾਕੀਆਂ ਕਰ ਰਹੇ ਨੇ। ਤੇ ਉਹ ਇੱਕ ਗੱਲ ਸੀ। ਨਾਰਾਇਣ ਸਿੰਘ ਚੌੜਾ ਆਪਾਂ ਨੂੰ ਪਤਾ ਹੈ ਕਿ ਜਿਹੜੇ ਸਿੱਖ ਮੂਵਮੈਂਟ ਹੈਗੇ ਉਹਦੇ ਵੱਡੇ ਨਾਮੀ ਗ੍ਰਾਮੀ ਚਿਹਰੇ ਨੇ। ਇਹਨਾਂ ਦਾ ਜਨਮ ਗੁਰਦਾਸਪੁਰ ਦੇ ਵਿੱਚ ਹੋਇਆ ਸੀ, ਡੇਰਾ ਬਾਬਾ ਨਾਨਕ ਦੇ ਵਿੱਚ। ਤੇ ਜਦੋਂ ਮਿਲੀਟੈਂਸੀ ਦਾ ਦੌਰ ਸੀਗਾ ਉਦੋਂ ਵੀ ਸਰਗਰਮ ਸੀਗੇ ਪੰਜਾਬ ਦੇ ਵਿੱਚ। ਤੇ ਪੰਜਾਬ ਸਿੱਖ ਲਹਿਰ 'ਚ ਕਿਤੇ ਨਾ ਕਿਤੇ ਇਹਨਾਂ ਨੇ ਭੂਮਿਕਾ ਅਦਾ ਕੀਤੀ ਹੈਗੀ ਆ। ਆਪਾਂ ਨੂੰ ਪਤਾ ਕਿ ਸਾਲ 2004 'ਚ ਜਿਹੜਾ ਚੰਡੀਗੜ੍ਹ 'ਚ ਬੜੈਲ ਜੇਲ੍ਹ ਬ੍ਰੇਕ ਕਾਂਡ ਹੋਇਆ ਸੀ, ਉਹਦੇ 'ਚ ਵੀ ਇਹਨਾਂ ਦਾ ਵੱਡਾ ਰੋਲ ਸੀਗਾ। 2005 'ਚ ਫਿਰ ਇਹ ਜੇਲ੍ਹ ਤੋਂ ਬਾਹਰ ਆਏ ਸੀਗੇ ਤੇ ਸਾਲ ਇਹਨਾਂ ਨੇ ਜੇਲ੍ਹ 'ਚ ਰਹੇ। 2010 'ਚ ਦੁਬਾਰਾ ਇਹਨਾਂ ਤੇ UAPA ਲਾਤਾ ਸੀਗਾ ਤੇ 2013 'ਚ ਫਿਰ ਤੋਂ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ। ਫਿਰ 2013 'ਚ ਵਾਪਸ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ। ਤੇ ਇਹਨਾਂ ਨੇ 2013 'ਚ ਵੀ ਬਾਦਲ ਪਰਿਵਾਰ ਇੱਕ ਇੰਟਰਵਿਊ 'ਚ ਇਹ ਕਬੂਲਿਆ ਸੀਗਾ ਕਿ ਮੇਰੀ ਹਿੱਟ ਲਿਸਟ ਤੇ ਬਾਦਲ ਪਰਿਵਾਰ ਸੀਗਾ।
ਤੇ ਜੀ ਤੁਸੀਂ ਆਪ ਪਾਓ ਕਿ ਇਹ ਜਿਹੜਾ ਬਾਦਲ ਪਰਿਵਾਰ ਕਰ ਰਿਹਾ ਸੀਗਾ, ਇਹਦੇ ਤੇ ਨਾਰਾਇਣ ਚੌੜਾ ਖਾਸੇ 2013 ਤੋਂ ਹੀ ਇਹਨਾਂ ਦਾ ਪੂਰਾ ਉਹ ਹੈਗਾ ਕਿ ਜਿਹੜਾ ਬਾਦਲ ਪਰਿਵਾਰ ਨੇ ਕੀਤਾ ਉਹ ਤੋਂ ਇਹ ਦੁਖੀ ਨੇ। ਤੇ ਹੁਣ ਜੀ 2024 ਦੀ ਖਬਰ ਤਾਂ ਆਪਾਂ ਨੂੰ ਪਤਾ ਹੀ ਹੈ, ਠੀਕ 11 ਸਾਲ ਬਾਅਦ 2013 ਚ ਜਿਹੜਾ ਇੰਟਰਵਿਊ ਦਿੱਤਾ ਸੀ ਉਹਦੇ ਤੇ ਗੱਲ ਕਬੂਲੀ, ਤੇ ਹੁਣ 2024 ਚ ਜਦੋਂ ਬਾਦਲ ਪਰਿਵਾਰ ਨੇ ਇੱਕ ਵਾਰ ਫਿਰ ਤੋਂ ਚਲਾਕੀਆਂ ਕਰਨ ਦੀਆਂ ਕੋਸ਼ਿਸ਼ ਕੀਤੀਆਂ, ਉਦੋਂ ਇਹਨਾਂ ਨੇ ਗੋਲੀ ਚਲਾਤੀ। ਤੇ ਇਹ ਮਾਮਲਾ ਹੈਗਾ। ਬਾਕੀ ਅੰਮ੍ਰਿਤਸਰ ਕੋਰਟ ਚ ਜਿਹੜੀ ਪੰਜਾਬ ਪੁਲਿਸ ਹੈ ਉਹਨੇ ਕਿਹਾ ਹੈਗਾ ਕਿ ਸਾਡੀ ਇਨਵੈਸਟੀਗੇਸ਼ਨ ਖਤਮ ਹੋ ਗਈ ਹੈਗੀ ਆ, ਜੇਲ੍ਹ ਚ ਰੱਖਣ ਦੇ ਹੁਣ ਸਾਡੇ ਕੋਲ ਕੋਈ ਠੋਸ ਕਾਰਨ ਤਾਂ ਹੈ ਨਹੀਂ, ਤੇ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਕਿਹੜੀਆਂ ਸ਼ਰਤਾਂ ਨੇ ਇਹ ਅਜੇ ਸਾਫ਼ ਨਹੀਂ ਹੋ ਸਕਿਆਗਾ, ਕਿਉਂਕਿ ਜਿਹੜਾ ਆਰਡਰ ਹੈ, ਬੇਲ ਆਰਡਰ ਹੈ, ਉਹ ਅਜੇ ਸਾਡੇ ਤੱਕ ਨਹੀਂ ਪਹੁੰਚਿਆਗਾ। ਸ਼ਰਤਾਂ ਜਾਣਨੀਆਂ ਜ਼ਰੂਰੀਆਂ ਨੇ, ਕਿਹੜੀਆਂ ਸ਼ਰਤਾਂ ਤੇ ਨਾਰਾਇਣ ਸਿੰਘ ਚੌੜਾ ਉਹਨਾਂ ਨੂੰ ਜ਼ਮਾਨਤ ਮਿਲੀ ਹੈ। ਇਹ ਕੱਲ ਤੱਕ ਜਾਂ ਪਰਸੋਂ ਤੱਕ ਸ਼ਾਇਦ ਆਪਾਂ ਨੂੰ ਪਤਾ ਲੱਗ ਜੂਗਾ। ਆਪਾਂ ਦੁਬਾਰਾ ਇਸ ਖਬਰ ਤੇ ਚਰਚਾ ਕਰ ਲਾਂਗੇ। ਜੀ, ਸੋ ਇਸੇ ਦੇ ਨਾਲ ਇਸ ਗੱਲ ਤੇ ਵੀ ਜ਼ਰੂਰ ਚਾਨਣਾ ਪਾ ਦਿਓ ਅੰਤ ਦੇ ਵਿੱਚ ਕਿ ਕਿਸਾਨਾਂ ਨੂੰ ਜਦੋਂ ਖਦੇੜਿਆ ਗਿਆ ਦੋਵੇਂ ਬਾਰਡਰਾਂ ਦੇ ਉੱਪਰੋਂ, ਤੇ ਵੱਡੀ ਗਿਣਤੀ ਦੇ ਵਿੱਚ ਉੱਥੇ ਅਰੈਸਟ ਹੋਏ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਲਿਜਾਇਆ ਗਿਆ। ਸੋ ਹੁਣ ਰਾਤ ਕੁਝ ਕਿਸਾਨਾਂ ਨੂੰ ਛੱਡਿਆ ਗਿਆ ਹੈ, ਉਹਨਾਂ ਦੀ ਗਿਣਤੀ ਕਿੰਨੀ ਹੈ ਤੇ ਕਿੰਨੇ ਕੁ ਕਿਸਾਨ ਹਾਲੇ ਵੀ ਜਿਹੜੇ ਜੇਲ੍ਹ ਦੇ ਅੰਦਰ ਨੇ। ਜਿਹੜੀ ਇਹ ਗੱਲ ਕਹਿ ਰਹੇ ਸੀ ਵੀ ਉੱਥੇ ਤਾਂ ਜੀ ਕਿਸਾਨ ਹੈ ਹੀ ਨਹੀਂ ਸੀ, 200-300 ਕਿਸਾਨ ਹੀ ਦੋਵੇਂ ਬਾਰਡਰਾਂ ਦੇ ਉੱਪਰ ਸੀ, ਕੀ ਉਹ ਗੱਲ ਸੱਚੀ ਹੈ ਜਾਂ ਫਿਰ ਸੱਚੀਓ ਕਿਸਾਨ ਵੱਡੀ ਗਿਣਤੀ ਚ ਮੌਜੂਦ ਸੀ ਉੱਥੇ? ਪਾਇਓ ਚਾਨਣਾ। ਦੇਖੋ, ਖੁਦ ਸਰਕਾਰ ਕਬੂਲ ਰਹੀ ਕਿ ਉਹਨਾਂ ਨੇ 1600 ਦੇ ਨੇੜੇ ਤੇੜੇ ਕਿਸਾਨਾਂ ਨੂੰ ਡੇਨ ਕੀਤਾਗਾ ਪੂਰੇ ਪੰਜਾਬ 'ਚ। ਤੇ ਜੀ ਇਹ ਤਾਂ ਆਪਾਂ ਨੂੰ ਪਤਾ ਹੀ, ਆਪਣੇ ਸਭ ਪੁਲਿਸ ਕਬੂਲ ਚੁੱਕੀ ਹੈਗੀ ਆ। ਤੇ ਕੱਲ 132 ਕਿਸਾਨਾਂ ਨੂੰ ਰਿਹਾ ਕਰਨ ਦੀ ਗੱਲ ਪੰਜਾਬ ਪੁਲਿਸ ਕਹਿ ਰਹੀ ਹੈਗੀ ਆ। ਅੱਜ ਮੇਰੀ ਗੁਰਪ੍ਰੀਤ ਸਿੰਘ ਸੰਘਾ ਹੋਣਾ ਨਾਲ ਗੱਲ ਹੋਈ ਸੀ, ਜਿਹੜੇ ਕਿਸਾਨ ਲਹਿਰ 'ਚ ਸ਼ਾਮਿਲ ਨੇ। ਉਹ ਮੈਨੂੰ ਦੱਸ ਰਹੇ ਸੀਗੇ ਕਿ ਹਜੇ ਵੀ 56 ਦੇ ਨੇੜੇ ਤੇੜੇ 56 ਦੇ ਨੇੜੇ ਤੇੜੇ ਜਿਹੜੇ ਕਿਸਾਨ ਹੈਗੇ ਆ ਉਹ ਜੇਲ੍ਹਾਂ 'ਚ ਹੈਗੇ ਆ। ਉਹਨਾਂ 'ਚ ਮੇਨਲੀ ਜਿਹੜੇ ਵੱਡੇ ਕਿਸਾਨ ਆਗੂ ਹੈਗੇ ਆ ਉਹ ਜ਼ਿਆਦੇ ਨੇ। ਜਿਹੜੇ ਆਮ ਕਿਸਾਨ ਸੀਗੇ ਉਹ ਜ਼ਿਆਦਾਤਰ ਛੱਡੇ ਜਾ ਚੁੱਕੇ ਨੇ। ਹੁਣ ਜਿਹੜੇ ਫਾਰਮਰ ਪ੍ਰੋਟੈਸਟ ਦੀ ਜਿਹੜੀ ਲੀਡਰਸ਼ਿਪ ਹੈ ਉਹ ਹਜੇ ਵੀ ਜੇਲ੍ਹਾਂ 'ਚ ਬੰਦ ਹੈਗੀ ਆ, ਤੇ ਉਹਨਾਂ ਨੂੰ ਅੱਜ ਅੱਡ ਜੇਲ੍ਹਾਂ 'ਚ ਭੇਜ ਦਿੱਤਾ ਗਿਆ ਹੈਗਾ। ਕਿਸੇ ਨੂੰ ਪਟਿਆਲਾ ਭੇਜਤਾ, ਕਿਸੇ ਨੂੰ ਜਲੰਧਰ ਭੇਜਤਾ, ਕਿਸੇ ਨੂੰ ਕਿੱਥੇ ਭੇਜਤਾ, ਕਿਸੇ ਨੂੰ ਕਿੱਥੇ ਭੇਜਤਾ, ਤੇ ਅੱਡ ਜੇਲ੍ਹਾਂ 'ਚ ਜਿਹੜੇ ਕਿਸਾਨ ਆਗੂ ਹੈਗੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਹੈਗਾ। ਤੇ ਹੁਣ ਦੇਖੋ ਉਹਨਾਂ ਨੂੰ ਕਦ ਛੱਡਿਆ ਜਾਂਦਾ ਹੈਗਾ। ਇਹ ਦੇਖੋ, ਕਿਸਾਨ ਲਹਿਰ ਵਾਸਤੇ ਬੜੀ ਕ੍ਰੂਸ਼ੀਅਲ ਦਾ ਟਾਈਮ ਹੈਗਾ ਇਹ। ਤੁਸੀਂ ਇਹਨਾਂ ਨੇ ਦੇਖੋ ਬੜਾ ਸੋਚ ਸਮਝ ਕੇ ਕ੍ਰੈਕਡਾਊਨ ਕੀਤਾਗਾ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਸਰੋਂ ਦੀ ਕਟਾਈ ਤਾਂ ਚੱਲ ਹੀ ਰਹੀ ਸੀਗੀ ਵੈਕਿਊਮ ਅਪ੍ਰੈਲ ਆ ਦੇ ਗਿਆ ਨਾ ਫਸਟ ਪੂਰੇ ਵੀਕ ਤੋਂ। ਤਰੀਕੇ ਨਾਲ। ਹਾਂ, ਅਪ੍ਰੈਲ ਦੇ ਫਸਟ ਵੀਕ ਤੋਂ ਆਪਾਂ ਨੂੰ ਪਤਾ ਕਿ ਕਣਕ ਦੀ ਵਾਢੀ ਚੱਲ ਪੈਣੀ, ਤੇ ਉਹ ਕਣਕ ਦੀ ਵਾਢੀ ਚ ਤਾਂ ਸਾਰਾ ਪੰਜਾਬ ਬਿਜੀ ਹੋ ਜਾਣਾ। ਆਪਾਂ ਨੂੰ ਪਤਾ ਸਾਰੇ ਕਿਸਾਨਾਂ ਨੇ ਬਿਜੀ ਹੋ ਜਾਣਾ। ਉਸ ਤੋਂ ਪਹਿਲਾਂ ਉਦੋਂ ਤੱਕ ਇਹ ਜਿਹੜੇ ਕਿਸਾਨ ਆਗੂ ਹੈਗੇ ਉਹਨਾਂ ਨੂੰ ਜੇਲ੍ਹਾਂ 'ਚ ਵੀ ਰੱਖਣਗੇ। ਤੇ ਇਹ ਇੱਕ ਹਿਸਾਬ ਨਾਲ ਇਹਨਾਂ ਨੇ ਬਹੁਤ ਸੋਚ ਸਮਝ ਕੇ ਸੱਟ ਮਾਰੀ ਵੀ ਸਟੇਟ ਨੇ, ਕਿ ਮਤਲਬ ਇਸੇ ਕਰਕੇ ਮੋਬਿਲਾਈਜੇਸ਼ਨ ਹੋਣਾ ਹੁਣ ਖਾਸਾ ਔਖਾ ਹੋਊਗਾ। ਤੇ ਇਹ ਤਾਂ ਸਵਾਲ ਖੜਾ ਗਾ ਕਿ ਅਪ੍ਰੈਲ ਮਹੀਨੇ ਤੋਂ ਬਾਅਦ ਕਿਵੇਂ ਦੁਬਾਰੇ ਤੋਂ ਜਿਹੜਾ ਕਿਸਾਨ ਅੰਦੋਲਨ ਉਹ ਪੈਰਾਂ ਤੇ ਖੜਾ ਹੋਊਗਾ। ਜਿਹੜੇ ਐਸਕੇਐਮ ਵਾਲੇ ਇਹਨਾਂ ਦੋਵਾਂ ਮੋਰਚਿਆਂ ਕਰਕੇ ਪ੍ਰੈਸ਼ਰ ਤੇ ਆਏ ਹੋਏ ਸੀ, ਉਹਨਾਂ ਨੂੰ ਵੀ ਅੰਦੋਲਨ 'ਚ ਆਉਣ ਦੀ ਗੱਲ ਕਰਨੀ ਪੈ ਰਹੀ ਸੀ। ਹੁਣ ਉਹ ਵੀ ਮੁੱਕਰ ਗਏ। ਹੁਣ ਉਹ ਕਹਿ ਰਹੇ ਕਿ ਹੁਣ ਅਸੀਂ ਕੀ ਦੇਖੋ, ਇਹਨਾਂ ਨੂੰ ਚੱਕ ਲਿਆ, ਹੁਣ ਸਾਨੂੰ ਵੀ ਚੱਕ ਲੈਣਗੇ, ਅਸੀਂ ਕੀ ਕਰਾਂਗੇ। ਇਹ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਹਾਲਾਂਕਿ ਆਪਾਂ ਨੂੰ ਪਤਾ ਕਿ ਪੂਰੇ ਪੰਜਾਬ, ਪੂਰੇ ਹਰਿਆਣੇ, ਰਾਜਸਥਾਨ ਦੇ ਵਿੱਚ, ਯੂਪੀ ਦੇ ਵਿੱਚ ਵੀ ਬਹੁਤ ਸਾਰੀ ਥਾਵਾਂ ਤੇ ਇਸ ਜਿਹੜਾ ਭਗਵੰਤ ਮਾਨ ਨੇ ਕਾਂਡ ਕੀਤਾ ਹੈਗਾ, ਇਹਦੇ ਉਲਟ ਵਿਰੋਧ ਪ੍ਰਦਰਸ਼ਨ ਵੀ ਹੋਏ ਨੇ, ਲੋਕ ਇਕਜੁੱਟ ਵੀ ਨੇ। ਪਰ ਇੱਕ ਵੱਡੀ ਵਾਇਸ ਕਿਤੇ ਨਾ ਕਿਤੇ ਮਿਸਿੰਗ ਹੈ। ਜਿਸ ਹਿਸਾਬ ਨਾਲ ਜੀ ਆਪਾਂ ਨੂੰ ਪਤਾ ਹੈ ਕਿ ਜਿਹੜਾ ਇੱਕ ਪੂਰਾ ਸਿਵਲ ਸੁਸਾਇਟੀ ਦਾ ਹੁੰਗਾਰਾ ਹੁੰਦਾ ਸੀਗਾ, ਵੱਡੇ ਵੱਡੇ ਮੀਡੀਆ ਅਦਾਰੇ, ਜਾਂ ਕਹਿ ਲਓ ਅਲਟਰਨੇਟ ਮੀਡੀਆ ਦੀ ਵੀ ਅੱਜਕੱਲ ਬਹੁਤ ਵੱਡੀ ਤਾਕਤ ਹੈ। ਰਵੀਸ਼ ਕੁਮਾਰ, ਅਜੀਤ ਅੰਜੁਮ ਵਰਗੇ, ਜਾਂ ਫਿਰ ਹੋਰ ਦਾਵਾਇਰ, ਨਿਊਜ਼ ਲਾਂਡਰੀ, ਏਦਾਂ ਦੇ ਲਿਬਰਲ ਕਿਸਮ ਦੇ ਜਾਂ ਫਿਰ ਸਰਕਾਰ ਦੇ ਉਲਟ ਚੱਲਣ ਵਾਲੇ ਜਿਹੜੇ ਪੱਤਰਕਾਰ ਜਾਂ ਮੀਡੀਆ ਅਦਾਰੇ, ਉਹਨਾਂ ਨੇ ਵੀ ਇਸ ਅੰਦੋਲਨ ਨੂੰ ਕੋਈ ਬਿਲਕੁਲ ਕਵਰ ਨਹੀਂ ਕੀਤਾ। ਅਜੀਤ ਅੰਜੁਮ ਦੇ ਚੈਨਲ ਤੇ ਜਾ ਕੇ ਦੇਖ ਲਓ, ਕੋਈ ਵੀਡੀਓ ਉਹਨਾਂ ਨੇ ਨਹੀਂ ਪਾਈ। ਰਵੀਸ਼ ਕੁਮਾਰ ਨੇ ਇਹਦੇ ਤੇ ਕੋਈ ਟਵੀਟ ਵਗੈਰਾ ਕੁਝ ਨਹੀਂ ਕੀਤਾ। ਜਿਹੜੇ ਹੋਰ ਏਦਾਂ ਦੇ ਲੋਕ ਸੀਗੇ ਜਿਹੜੇ ਕਿਸਾਨ ਅੰਦੋਲਨ, ਜਿਵੇਂ ਅਜੀਤ ਅੰਜੁਮ ਹੈ, ਉਹ ਤਾਂ ਜੀ ਚੱਲਿਆ ਹੋਇਆ ਕਾਰਤੂਸ ਹੋ ਚੁੱਕਿਆ ਸੀ। 2020 ਦਾ ਜਿਹੜਾ ਕਿਸਾਨ ਅੰਦੋਲਨ ਸੀ ਉਹਦੇ ਕਰਕੇ ਜ਼ਿੰਦਾ ਹੋਇਆ ਸੀ, ਤੇ ਅੱਜ ਦੇਖ ਲਓ ਉਹ ਮੁੱਕਰ ਗਿਆ। ਉਹਨੇ ਕੋਈ ਕਿਸਾਨਾਂ ਦੇ ਵਾਸਤੇ ਕੋਈ ਟਵੀਟ ਕੁਝ ਨਹੀਂ ਕੀਤਾ। ਏਦਾਂ ਹੀ ਇੱਕ ਪੂਰਾ ਵੱਡਾ ਤੁਸੀਂ ਪੁੰਨਿਆ ਪ੍ਰਸੂਨ ਵਾਜਪੇਈ, ਸਾਕਸ਼ੀ ਜੋਸ਼ੀ, ਏਦਾਂ ਦੇ ਮੈਂ ਵੀ ਨਾ ਗਿਣਾ ਦਿੰਦਾ, ਜਿਹੜੇ ਕਿਸਾਨਾਂ ਦੇ ਸਿਰ ਤੇ ਹੀ ਰੋਟੀ ਖਾ ਰਹੇ ਸੀਗੇ। ਅੱਜ ਕਿਸਾਨਾਂ ਤੇ ਕ੍ਰੈਕਡਾਊਨ ਹੋਇਆ, ਉਹਨਾਂ ਨੇ ਕੋਈ ਖਬਰ ਨਹੀਂ ਕੀਤੀ, ਨਾ ਕੋਈ ਟਵੀਟ ਕੀਤਾ। ਪਤਾ ਨਹੀਂ ਕੀ ਪੰਜਾਬ ਤੇ ਜਦੋਂ ਵੀ ਜਿਹੜੀ ਆਪਾਂ ਕਹੀਏ ਕਿ ਹੋਮ ਮਿਨਿਸਟਰੀ ਲਾ ਲਓ, ਸਟੇਟ ਏਜੰਸੀਆਂ ਲਾ ਲਓ, ਤੇ ਪੰਜਾਬ ਪੁਲਿਸ ਲਾ ਲਓ, ਜਦੋਂ ਚੜ ਕੇ ਆਉਂਦੀ ਹੈਗੀ ਆ,
ਉਦੋਂ ਸਾਰੇ ਇਹ ਜਿਹੜੇ ਸੋ ਕੋਲਡ ਲਿਬਰਲ ਪੱਤਰਕਾਰ ਸਿਵਲ ਸੁਸਾਇਟੀ ਵਾਲੇ ਭੱਜ ਜਾਂਦੇ ਨੇ। 2023 ਵਾਲਾ ਯਾਦ ਕਰ ਲਓ ਤੁਸੀਂ, ਮਾਰਚ 2023 ਚ ਪੰਜਾਬ 'ਚ ਜੋ ਕੁਝ ਵਾਪਰਿਆ ਸੀਗਾ, ਉਦੋਂ ਵੀ ਇਹ ਜੀ ਭੱਜ ਗਏ ਸੀਗੇ। ਪੰਜਾਬ 'ਚ ਪੁਲਿਸ ਜਾਂ ਦਹਿਸ਼ਤ ਫੈਲਾਈ ਸੀ, ਪੂਰੀ ਦਹਿਸ਼ਤ ਫੈਲਾਈ ਸੀ, ਉਦੋਂ ਵੀ ਇਹ ਜੀ ਗਾਇਬ ਸੀਗੇ। ਹੁਣ ਤੁਸੀਂ ਹੁਣ ਲਾ ਲਓ, ਹੁਣ ਮਾਰਚ 2025 ਚ ਆਪਾਂ ਗੱਲ ਕਰ ਰਹੇ ਹਾਂ, ਉਦੋਂ ਵੀ ਇਹ ਸਾਰੇ ਭੱਜ ਗਏ। 26 ਜਨਵਰੀ 2021 ਜਦੋਂ ਕਿਸਾਨ ਅੰਦੋਲਨ, ਲਾਲ ਕਿਲ੍ਹਾ ਵਾਲਾ ਸਾਰਾ ਘਟਨਾਕ੍ਰਮ ਵਾਪਰਦਾ ਹੈਗਾ, ਉਦੋਂ ਵੀ ਇਹ ਭੱਜ ਗਏ ਸੀਗੇ। ਉਦੋਂ ਵੀ ਇਹਨਾਂ ਨੇ ਕਿਸਾਨ ਅੰਦੋਲਨ ਦੇ ਉਲਟ ਬੋਲਣਾ ਸ਼ੁਰੂ ਕਰਤਾ ਸੀਗਾ। ਤੇ ਇਹ ਤਾਂ ਮਤਲਬ ਮੈਨੂੰ ਲੱਗਦਾ ਕਿ ਇਹ ਜਦੋਂ ਕਿਸਾਨਾਂ ਦੇ ਲੰਗਰ ਚੱਲ ਰਹੇ ਹੁੰਦੇ ਆ, ਉਦੋਂ ਕਿਸਾਨਾਂ ਦੀ ਖੀਰ, ਬਦਾਮ, ਪੀਜੇ ਦਾ ਖਾਣ ਆ ਜਾਂਦੇ ਨੇ, ਲੰਗਰ ਦਾ ਖਾਣ ਤਾਂ ਆ ਜਾਂਦੇ ਨੇ। ਜਦੋਂ ਪ੍ਰੋਪਰ ਇੱਕ ਟਕਰਾਅ ਵਾਲੀ ਸਥਿਤੀ ਬਣਦੀ ਹੈਗੀ ਆ, ਸਟੇਟ ਨਾਲ ਜਦੋਂ ਟਕਰਾਅ ਵਾਲੀ ਸਥਿਤੀ ਬਣਦੀ ਹੈ, ਉਦੋਂ ਇਹ ਭੱਜ ਜਾਂਦੇ ਨੇ। ਇਹ ਹਿਸਾਬ ਕਿਤਾਬ ਹੈ ਜੀ। ਜਿੰਨਾ ਵੱਡਾ ਆਪਾਂ ਐਕਸਪੈਕਟ ਕਰ ਰਹੇ ਸੀਗੇ ਕਿ ਰਿਐਕਸ਼ਨ ਆਊਗਾ ਨੇਸ਼ਨ ਵਾਈਡ, ਉਹਨਾਂ ਵੱਡਾ ਜਿਹੜਾ ਰਿਐਕਸ਼ਨ ਹੈ ਨਹੀਂ ਆਇਆ। ਜਿਹੜੇ ਅਲਟਰਨੇਟ ਸੋ ਕੋਲਡ ਰੈਵੋਲੂਸ਼ਨਰੀ, ਸੋ ਕੋਲਡ ਕ੍ਰਾਂਤੀਕਾਰੀ ਪੱਤਰਕਾਰ ਸੀਗੇ, ਉਹਨਾਂ ਨੇ ਵੀ ਜਿਹੜੇ ਪੰਜਾਬ ਦੇ ਕਿਸਾਨਾਂ ਤੇ ਜੋ ਜਿੱਡਾ ਵੱਡਾ ਕ੍ਰੈਕਡਾਊਨ ਹੋਇਆ ਹੈਗਾ, ਕੋਈ ਰਿਪੋਰਟ ਵਗੈਰਾ ਕੁਝ ਨਹੀਂ ਕੀਤੀ ਜੀ। ਸੋ ਇਹ ਤਾਂ ਹਾਲ ਹੈ ਇਸ ਦੇਸ਼ ਦੇ ਵਿੱਚ। ਆਲਟਰਨੇਟਿਵ ਨਹੀਂ, ਹੁਣ ਤਾਂ ਇਹਨੂੰ ਮੁੱਖ ਧਾਰਾ ਦਾ ਹੀ ਮੰਨਿਆ ਜਾ ਰਿਹਾ ਸੀ, ਜਿਸ ਤਰੀਕੇ ਦੇ ਨਾਲ ਪਹਿਲਾਂ ਰਿਪੋਰਟਿੰਗ ਪਿਛਲੇ ਅੰਦੋਲਨ ਦੇ ਵਿੱਚ ਹੋਈ ਸੀ। ਪਰ ਚਲੋ ਕੀ ਕਰ ਸਕਦੇ ਆ, ਖੈਰ ਕਿਹਨੂੰ ਦੋਸ਼ ਦਈਏ ਤੇ ਕਿਹਨੂੰ ਨਾ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਜਿੰਨੀ ਵਾਹ ਲੱਗ ਸਕਦੀ ਹੈ, ਜਿੰਨਾ ਜਾ ਸਕਦੇ ਆ ਇਸ ਮਾਮਲਿਆਂ ਦੇ ਵਿੱਚ ਡੀਪ ਅਸੀਂ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਤੁਹਾਡੇ ਅੱਗੇ ਹਰੇਕ ਪਹਿਲੂ ਨੂੰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਤੁਸੀਂ ਸੁਣਦੇ ਹੋ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੁੰਦਾ ਸਮਾਪਤ। ਸੋ ਪੁਨੀਆ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਸੁਣਦੇ ਰਹੋ ਤੇ ਵੇਖਦੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਨੂੰ, ਕਿਉਂਕਿ ਲਗਾਤਾਰਤਾ ਪ੍ਰੋਗਰਾਮਾਂ ਦੀ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰਹਿਣ ਵਾਲੀ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।